ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਭ ਨੂੰ ਜੀ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਆਪ ਸਭ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਮਿੰਟੂ ਗੁਰੂਸਰੀਆ ਜੀ ਦੇ ਨਾਲ, ਜੋ ਕਿ ਆਪਾਂ ਨੂੰ ਪੰਜਾਬ ਦੇ ਹਾਲਾਤ, ਭਾਰਤ ਦੇ ਹਾਲਾਤਾਂ ਦੇ ਬਾਰੇ ਜਾਣਕਾਰੀ ਦਿੰਦੇ ਨੇ। ਤੇ ਆਓ ਜੀ ਫਿਰ ਆਪਾਂ ਸ਼ੁਰੂ ਕਰਦੇ ਹਾਂ ਬੁਲੇਟਿਨ ਤੇ ਕਰਦੇ ਹਾਂ ਸਵਾਗਤ ਮਿੰਟੂ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਤੇ ਜਿਹੜੀ ਅੱਜ ਦੀ ਪਹਿਲੀ ਮੁੱਖ ਖਬਰ ਹੈਗੀ ਆ ਉਸ ਦੇ ਬਾਰੇ ਆਪਾਂ ਜਾਣਕਾਰੀ ਪਾਉਂਦੇ ਹਾਂ ਕਿ ਉੜੀ ਹਮਲੇ ਤੋਂ ਬਾਅਦ ਪੂਰੇ ਭਾਰਤ ਵਿੱਚ ਗੁੱਸਾ ਆ ਤੇ ਸਰਹੱਦਾਂ ਤੇ ਤਣਾਅ। ਇਹ ਕੱਲ ਹਮਲਾ ਹੋਇਆ ਸੀ, ਕੱਲ ਤੜਕੇ ਜਦੋਂ ਮੁਲਕ ਅੱਖ ਖੋਲ੍ਹਦਾ ਪਿਆ ਸੀ ਪੌ ਫਟਾਲੇ ਦੇ ਨਾਲ ਇਹ ਹਮਲਾ ਹੋਇਆ। 17 ਜਵਾਨ ਇਹਦੇ 'ਚ ਜਿਹੜੇ ਉਹ ਮਾਰੇ ਗਏ, 2 ਦਰਜਨ ਤੋਂ ਕਰੀਬ ਕਹਿ ਲਈਏ ਕਿ ਉਹ ਜ਼ਖਮੀ ਨੇ। ਕੁਛ ਆਰਥਿਕ ਨੁਕਸਾਨ ਵੀ ਹੋਇਆ। ਬਹੁਤ ਵੱਡਾ ਹਮਲਾ ਸੀ, ਇਸ ਕਰਕੇ ਪੂਰੇ ਮੁਲਕ ਦੇ ਵਿੱਚ ਤਰਥੱਲੀ ਮਚ ਗਈ, ਕਿਉਂਕਿ ਇਹ ਹਮਲਾ ਫੌਜੀ ਕੈਂਪ ਤੇ ਹੋਇਆ ਸੀ। ਸਧਾਰਨ ਹਮਲਾ ਹੋਵੇ ਤੇ ਉਹ ਚੱਲ ਜਾਂਦਾ ਹੈ, ਕਿਸੇ ਮੁਲਕ ਦੇ ਅੰਦਰ ਵੜ ਕੇ ਫੌਜੀ ਕੈਂਪ ਤੇ ਹਮਲਾ ਕਰਨਾ ਔਰ ਇੰਨਾ ਵੱਡਾ ਨੁਕਸਾਨ ਕਰ ਜਾਣਾ, ਇਹ ਕਿਸੇ ਵੀ ਮੁਲਕ ਲਈ ਨਮੂਸ਼ੀ ਹੈ। ਔਰ ਦੂਸਰੀ ਗੱਲ ਇਹ ਆ ਕਿ ਇਹ ਫੌਜ ਦਾ ਕਹਿ ਲਈਏ ਇੱਕ ਤਰ੍ਹਾਂ ਨਾਲ ਮਨੋਬਲ ਤੋੜਨ ਜਾਂ ਉਹਨਾਂ ਦਾ ਜਜ਼ਬਾ ਪਰਖਣ ਦਾ ਉਹ ਵੀ ਘੜੀ ਹੈ। ਇਸ ਕਰਕੇ ਸਾਰੇ ਮੁਲਕ ਦੇ ਵਿੱਚ ਗੁੱਸਾ ਆ ਕਿ ਵਾਰ-ਵਾਰ ਇਹ ਘਟਨਾਵਾਂ ਕਿਉਂ ਵਾਪਰਦੀਆਂ। ਇਹੋ ਜਿਹਾ ਗੁੱਸਾ 2013 ਦੇ ਵਿੱਚ ਵੇਖਣ ਨੂੰ ਮਿਲਿਆ ਸੀ, ਜਦੋਂ ਸਾਡੇ ਇੱਥੋਂ ਦੇ ਕੁਝ ਜਵਾਨਾਂ ਦੇ ਉਹ ਸਿਰ ਵੱਢ ਕੇ ਲੈ ਗਏ ਸਨ। ਉਦੋਂ ਨਰਿੰਦਰ ਮੋਦੀ ਸਾਹਿਬ ਹੋਰੀ ਆਪੋਜੀਸ਼ਨ ਦੇ ਵਿੱਚ ਹੋਇਆ ਕਰਦੇ ਸਨ। ਉਦਣ ਇਹਨਾਂ ਦੇ ਸੁਰ ਹੋਰ ਸੀ। ਉਦਣ ਇਹ ਕਹਿੰਦੇ ਸੀ ਕਿ ਮਨਮੋਹਨ ਆ ਜਿਹੜਾ ਪ੍ਰਧਾਨ ਮੰਤਰੀ, ਉਹ ਮਨਮੋਹਨ ਆ, ਉਹ ਮੌਨ ਹੀ ਆ, ਉਹਦਾ ਮਨ ਮੌਨ ਹੀ ਆ, ਉਹ ਕੁਝ ਨਹੀਂ ਬੋਲ ਸਕਦਾ, ਤਾਂ ਮੌਨੀ ਬਾਬਾ ਹੈ। ਅਸੀਂ ਜਿੱਦਣ ਆ ਗਏ ਅਸੀਂ 1/10 ਸਿਰ ਲਿਆਵਾ ਕਰ, ਅਸੀਂ 1/10 ਸਿਰ ਲਿਆਵਾਂਗੇ। ਸੋ ਉਹ ਅੱਜ ਕਹਿ ਲਈਏ ਕਿ ਜਿਹੜੇ ਸੱਜੇ ਬੈਠੇ ਸਨ ਉਹ ਹੁਣ ਉੱਠ ਕੇ ਖੱਬੇ ਹੋ ਗਏ ਤੇ ਖੱਬੇ ਵਾਲੇ ਸੱਜੇ ਚਲੇ ਗਏ। ਅੱਜ ਕਾਂਗਰਸ ਵਾਲੇ ਉਹ ਬੋਲਦੇ ਕਹਿੰਦੇ ਕਿ 56 ਇੰਚ ਵਾਲਾ ਸੀਨਾ ਜਿਹੜਾ ਉਹ ਕਿੱਥੇ ਲਿਆਓ, ਹੁਣ ਕਰੋ ਕਾਰਵਾਈ। ਉਹ ਜਿਹੜੀ ਗੱਲ ਭਾਜਪਾ ਵਾਲੇ ਕਹਿੰਦੇ ਸਾਨੂੰ ਆਪੋਜੀਸ਼ਨ ਦੇ ਵਿੱਚ ਅੱਜ ਬੈਠੇ ਉਹ ਕਹਿੰਦੇ ਆ, ਪਰ ਅਸਲ ਇੱਕ ਜਿਹੜੀ ਇਸ ਮਸਲੇ ਦੀ ਗੰਭੀਰਤਾ ਹੈ ਕਸ਼ਮੀਰ ਦੀ, ਉਹ ਹੁਣ ਬਹੁਤ ਕਹਿ ਲਈਏ ਕਿ ਨਾਜ਼ੁਕ ਸਥਿਤੀ 'ਚ ਪਹੁੰਚ ਗਈ ਹੈ। ਇੱਕ ਤੇ ਇਹ ਹੈ ਕਿ ਭਾਰਤ ਬਲੋਚਿਸਤਾਨ ਵਾਲਾ ਰਾਗ ਜਿਹੜਾ ਉਹ ਛੇੜ ਬੈਠਾ ਹੈ, ਉਹ ਅਗਾਂਹ ਤੱਕ ਗਏ ਨੇ, UNO ਤੱਕ ਉਹ ਪਹੁੰਚ ਕਰੀ ਬੈਠੇ ਆ। ਗੱਲਬਾਤ ਹੈ ਜਿਹੜੀ ਸਾਡੀ ਟੋਟਲੀ ਖੜ ਗਈ ਹੈ, ਖੜੋਤ ਆ ਗਈ ਹੈ। ਜੋ ਡਾਇਲੋਗ ਚੱਲਦਾ ਪਿਆ ਸੀ ਉਹਦੇ 'ਚ ਖੜੋਤ ਆ ਗਈ, ਟੈਂਸ ਆ, ਸਾਰੇ ਪਾਸੇ ਟੈਂਸ ਆ। ਗੱਲਬਾਤ ਕਿਤੇ ਵੀ ਨਹੀਂ, ਮੇਜ਼ ਤੇ ਬੈਠੇ ਨਹੀਂ ਨਜ਼ਰ ਆਉਂਦੇ। ਇਹ ਜਿੱਥੇ ਵੀ ਨਜ਼ਰ ਆਉਂਦੇ ਆ ਠੀਕ ਹੈ, ਹੱਥ ਬੇਸ਼ੱਕ ਮਿਲਾ ਲੈਂਦੇ। ਸਾਡੇ ਪ੍ਰਧਾਨ ਮੰਤਰੀ ਵੀ ਗਾਏ ਬਗਾਏ, ਸਾਡੇ ਰਾਜਨਾਥ ਸਿੰਘ ਵੀ ਜਾ ਆਉਂਦੇ ਆ, 1-2 ਵਾਰੀ ਸਾਡੇ ਹੋਰ ਵੀ ਗਏ ਆ ਮੰਤਰੀ ਸੰਤਰੀ, ਪਰ ਦਿਲ ਨਹੀਂ ਮਿਲਦੇ ਪਏ। ਉਹ ਇਸ ਕਰਕੇ ਨਹੀਂ ਮਿਲਦੇ, ਖਾਸ ਤੌਰ ਤੇ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਵਾਦੀ ਦੇ ਵਿੱਚ ਬਹੁਤ ਜ਼ਿਆਦਾ ਮਾਹੌਲ ਹੈ ਜਿਹੜਾ ਖਰਾਬ ਹੋਇਆ। ਉਹਦੇ ਵਿੱਚ ਕੁਝ ਕਹਿ ਲਈਏ ਸਾਡੇ ਇੱਧਰ ਹੁਕਮਰਾਨ ਧਿਰ ਦੀਆਂ ਵੀ ਗਲਤੀਆਂ ਸਨ, ਪਰ ਉਹਨਾਂ ਦੀਆਂ ਵੀ ਸਾਜ਼ਿਸ਼ਾਂ ਘੱਟ ਨਹੀਂ। ਕੁੱਲ ਮਿਲਾ ਕੇ ਅਸੀਂ ਜਿਸ ਹੁਣ ਦੇਖਦੇ ਹਾਂ, ਜਿਸ ਮੁਹਾਜ਼ ਤੇ ਖੜ ਕੇ ਦੇਖਦੇ ਪਏ ਹਾਂ ਦੋਨਾਂ ਮੁਲਕਾਂ ਨੂੰ, ਉਹ ਤੋਂ ਲੱਗਦਾ ਹੈ ਕਿ ਇਹ ਸਥਿਤੀ ਹੈ ਜਿਹੜੀ ਉਹ ਉੱਥੇ ਲੈ ਆਈ ਹੈ ਸਾਨੂੰ, ਜਿੱਥੇ ਅਸੀਂ ਆਮ ਤੌਰ ਤੇ 2 ਨਕਾਤੀ ਪ੍ਰੋਗਰਾਮ ਵੇਖਦੇ ਹਾਂ, ਗੱਲ ਤੇ ਗੋਲੀ। ਅੱਜ ਜਿਹੜਾ ਮਾਹੌਲ ਹੈ, ਕਿਉਂਕਿ ਫੌਜ ਉਬਲੀ ਬੈਠੀ ਹੈ, ਲੋਕ ਭਾਰਤ ਦੇ ਜਿਹੜੇ ਉਹ ਅੱਕ ਗਏ ਆ। ਇਹ ਰੋਜ਼ਾਨਾ ਦੀਆਂ ਖਬਰਾਂ ਸੁਣਦੇ, ਹਮਲੇ ਸਾਡੇ ਪੰਜਾਬ ਦੀ ਧਰਤੀ ਤੇ 2 ਹਮਲੇ ਇਸ ਤਰ੍ਹਾਂ ਦੇ ਹੋਏ ਆ ਕੁਝ ਮਹੀਨਿਆਂ ਦੇ ਅੰਦਰ ਵਾਪਰੇ ਆ। ਜੇ ਗੱਲ ਕਰੀਏ ਤੇ 7 ਸਾਲਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ 2 ਦਰਜਨ ਤੋਂ ਵੀ ਜ਼ਿਆਦਾ ਫੌਜੀ ਕੈਂਪਾਂ ਤੇ ਇਹੋ ਜਿਹੇ ਹਮਲੇ ਹੋ ਚੁੱਕੇ ਆ। ਸੋ ਇਹ ਸਾਰੇ ਲੋਕ ਆ ਜਿਹੜੇ ਉਹ ਤਪੇ ਸਤੇ ਪਏ ਆ। ਇਸੇ ਕਰਕੇ ਅੱਜ ਇਹਨਾਂ ਨੇ ਇੱਕ ਮੀਟਿੰਗ ਵੀ ਸੱਦੀ ਹੈ, ਬਹੁਤ ਉੱਚ ਪੱਧਰੀ ਮੀਟਿੰਗ ਸੀ, ਜਿਹਦੇ ਵਿੱਚ ਨਰਿੰਦਰ ਮੋਦੀ, ਜਿਹੜਾ ਸਾਡਾ ਡਿਫੈਂਸ ਦਾ ਸੈਕਟਰੀ ਹੈ ਅਜੀਤ ਡੋਵਾਲ, ਉਹ ਰਾਜਨਾਥ ਸਿੰਘ, ਸਾਰਿਆਂ ਨੇ ਚਰਚਾ ਕੀਤੀ ਹੈ। ਕੁਝ ਆਗੂ ਚਾਹੁੰਦੇ ਆ ਕਿ ਤੱਤਫਟ ਕੁਝ ਕਰੀਏ ਕਾਰਨਾਮਾ, ਕੁਝ ਕਹਿੰਦੇ ਕਿ ਆਪਾਂ ਜੋ ਵੀ ਕਦਮ ਚੁੱਕਣਾ ਹੈ ਉਹ ਹੌਸਲੇ ਨਾਲ ਚੁੱਕੀਏ, ਪੂਰੀ ਹੋਸ਼ੋ ਹਵਾਸ ਤੇ ਚੁੱਕੀਏ, ਨੁਕਸਾਨ ਕੋਈ ਜ਼ਿਆਦਾ ਨਾ ਹੋਵੇ। ਹੁਣ ਇਹ ਖਬਰ ਜਿਹੜੀ ਹੈ ਉਹ ਸੁਣਨ ਨੂੰ ਮਿਲਦੀ ਹੈ ਕਿ ਭਾਰਤ ਹੋ ਸਕਦਾ LOC ਦੇ ਨੇੜੇ ਤੇੜੇ ਜਿਹੜੇ ਉਹਨਾਂ ਦੇ ਅੱਤਵਾਦੀ ਟਿਕਾਣੇ ਅੱਡੇ ਆ, ਖਾਸ ਤੌਰ ਤੇ ਟ੍ਰੇਨਿੰਗ ਸੈਂਟਰ ਆ ਜਿਹੜੇ,
ਉਹਨਾਂ ਤੇ ਕਾਰਵਾਈ ਕਰੇ। ਇਹ ਵੀ ਕਾਰਵਾਈ ਬਹੁਤ ਵੱਡੀ ਹੋਏਗੀ। ਜੇ ਉਹਨਾਂ ਦੇ ਏਰੀਏ ਦੇ ਵਿੱਚ LOC ਲੰਘ ਕੇ ਇਹ ਉੱਧਰ ਕਾਰਵਾਈ ਕਰਦੇ ਆ ਤਾਂ ਵੀ ਸਥਿਤੀ ਹੈ ਜਿਹੜੀ ਉਹ ਵਿਸਫੋਟਕ ਬਣੇਗੀ। ਕੁੱਲ ਮਿਲਾ ਕੇ ਜਿਹੜਾ ਮੈਂ ਕਹਿੰਦਾ ਪਿਆ ਸੀ ਕਿ ਦੋ ਨਕਾਤੀ ਪ੍ਰੋਗਰਾਮ, ਗੱਲ ਤੇ ਗੋਲੀ, ਅੱਜ ਅਸੀਂ ਉਹ ਦੇਖ ਰਹੇ ਹਾਂ ਕਿ ਗੱਲ ਹੈ ਜਿਹੜੀ ਉਹ ਖਤਮ ਹੋ ਚੁੱਕੀ ਹੈ। ਵਿੱਚੋਂ ਰਹਿ ਗਿਆ ਦੋ ਨਕਾਤੀ ਪ੍ਰੋਗਰਾਮ ਦਾ ਦੂਸਰਾ, ਤੇ ਦੂਸਰੇ ਤੱਕ ਗੱਲ ਅਪੜ ਗਈ ਹੈ। ਹੁਣ ਗੱਲ ਗਾਂਹ ਨਾ ਜਾਵੇ, ਉਹ ਇਹ ਸਾਰਾ ਅਸੀਂ ਕਹਿ ਸਕਦੇ ਕਿ ਸਾਰਾ ਮੁਲਕ ਚਾਹੁੰਦਾ ਤੇ ਇਹ ਹੈ ਕਿ ਗੱਲ ਨਾਲ ਹੀ ਗੱਲ ਬਣ ਜੇ, ਪਰ ਗੱਲ ਨਾਲ ਗੱਲ ਬਣਦੀ ਜਾਪਦੀ ਨਹੀਂ। ਜੀ ਜੀ ਜੀ। ਤੇ ਜਿਹੜਾ ਅਗਲਾ ਆਪਣਾ ਸਮਾਚਾਰ ਹੈਗਾ ਆ ਕਿ ਆਸਾ ਰਾਮ ਦੇ ਭਗਤਾਂ ਨੇ ਆਸਾ ਰਾਮ ਦੀ ਹਾਜ਼ਰੀ 'ਚ ਜਹਾਜ਼ 'ਚ ਕੀਤੀ ਹੁੱਲੜਬਾਜ਼ੀ, ਇਹਦੇ ਵਿੱਚ ਕੀ ਕੁਛ ਸੁਣਨ ਨੂੰ ਮਿਲਿਆ ਜੀ? ਆਸਾ ਰਾਮ ਤੇ ਵੈਸੇ ਹੁਣ ਇਹਦਾ ਨਾਂ ਹੀ ਆ, ਹੋਏ ਨਰਾਸਾ ਰਾਮ ਗਿਆ ਹੈ, ਕਿਉਂਕਿ ਕਾਫੀ ਲੰਮਾ ਸਮਾਂ ਜੇਲ੍ਹ ਦੀ ਦਾਲ ਪੀਂਦੇ ਨੂੰ ਹੋ ਗਿਆ। ਜ਼ਮਾਨਤ ਹੋਈ ਨਹੀਂ, ਜ਼ਮਾਨਤ ਦੀ ਉਡੀਕ ਦੇ ਵਿੱਚ ਨਿਰਾਸ਼ਾ ਹੋ ਗਿਆ। ਜਦੋਂ ਸੁਪਰੀਮ ਕੋਰਟ ਨੇ ਇਹਦੀ ਜ਼ਮਾਨਤ ਦੀ ਅਰਜ਼ੀ ਹੈ ਜਿਹੜੀ ਚਲਾ ਕੇ ਮਾਰੀ, ਅਖੀਰ ਇਹਨੇ ਬਹਾਨਾ ਲਾਇਆ ਬਿਮਾਰੀ ਦਾ, ਤੇ ਉਹ ਕਹਿੰਦੇ ਕਿ ਠੀਕ ਹੈ, ਜੇ ਤੈਨੂੰ ਲੱਗਦਾ ਹੈ ਕਿ ਭਾਈ ਤੂੰ ਉੱਥੇ ਇਲਾਜ ਹੈ ਜਿਹੜਾ ਚੰਗਾ ਨਹੀਂ ਪਾ ਸਕਦਾ, ਤੇ ਕੋਈ ਗੱਲ ਨਹੀਂ, ਤੇਰਾ ਏਮਸ ਦੇ ਵਿੱਚ ਲਿਆ ਕੇ ਚੈੱਕਅਪ ਕਰਾ ਦਿਆ ਕਰਾਂਗੇ। ਸੁਪਰੀਮ ਕੋਰਟ ਦੇ ਆਰਡਰ ਸਨ, ਤੇ ਇਹਨੂੰ ਜਹਾਜ਼ ਦੇ ਵਿੱਚ ਖੜਿਆ ਜਾ ਰਿਹਾ ਸੀ ਉੱਥੇ ਏਮਸ ਦੇ ਵਿੱਚ, ਜੋਧਪੁਰ ਜੇਲ੍ਹ ਦੇ ਵਿੱਚੋਂ। ਹੋਇਆ ਕਿ ਜਿਹੜੀਆਂ 65-70 ਸੀਟਾਂ ਸਨ ਜਹਾਜ਼ ਦੀਆਂ, ਉਹਦੇ 'ਚ 30-35 ਇਹਦੇ ਸਮਰਥਕ ਬਹਿ ਗਏ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਆਸਾ ਰਾਮ ਜਦੋਂ ਵਿੱਚ ਬਹਿ ਗਿਆ, ਉਹਨਾਂ ਨੇ ਹੁੱਲੜਬਾਜ਼ੀ ਸ਼ੁਰੂ ਕਰ ਦਿੱਤੀ। ਪਾਇਲਟ ਨੇ ਆਖਿਆ, ਉਹਨੇ ਆਖਿਆ ਇਹ ਜਹਾਜ਼ ਹੈ ਜਿਹੜਾ ਡੋਲਦਾ ਹੈ, ਤੁਸੀਂ ਆਪਣੀਆਂ ਸੀਟਾਂ ਤੇ ਬਹਿ ਜਾਓ ਆਰਾਮ ਨਾਲ ਬੈਲਟਾਂ ਲਾ ਕੇ, ਨਹੀਂ ਤੇ ਮੈਂ ਜਹਾਜ਼ ਨਹੀਂ ਉਡਾਉਣਾ। ਉਹ ਬਹਿ ਤੇ ਗਏ, ਪਰ ਵਾਰੀ-ਵਾਰੀ ਕਿਸੇ ਨੇ ਆਖਿਆ ਵਾਸ਼ਰੂਮ ਜਾਣਾ, ਤਾਂ ਆਸਾ ਰਾਮ ਦੇ ਗੋਡੇ 'ਚ, ਕਿਸੇ ਨੇ ਆਖਿਆ ਜੀ ਮੈਂ ਉੱਥੇ ਚੱਲਿਆ, ਉਹ ਫਲਾਣੇ ਦੇ ਕੋਲ ਚੱਲਿਆ ਜਾ ਕੇ ਉੱਥੇ ਬਹਿਣਾ, ਉਹ ਤਾਂ ਆਸਾ ਰਾਮ ਦੇ ਗੋਡਿਆਂ 'ਚ। ਸੋ ਆਨੇ ਬਾਨੇ ਉਹ ਆਸ਼ੀਰਵਾਦ ਲੈਂਦੇ ਫਿਰਦੇ ਸੀ। ਜਿਹੜੇ ਪੁਲਿਸ ਵਾਲੇ ਸਨ ਉਹ ਬਿਲਕੁਲ ਲਾਚਾਰ ਹੋ ਕੇ ਬੈਠੇ, ਤੇ ਦੱਸਦੇ ਆ ਕਿ ਉਹਨਾਂ ਨੇ ਪੂਰੇ ਸਫ਼ਰ ਦੇ ਵਿੱਚ ਗਾਹ ਪਾਈ ਰੱਖਿਆ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਆਸਾ ਰਾਮ ਉਹਨਾਂ ਨੂੰ ਉਕਸਾਉਂਦਾ ਰਿਹਾ ਕਿ ਤੁਸੀਂ ਹੁੱਲੜਬਾਜ਼ੀ ਕਰੋ। ਆਸਾ ਰਾਮ ਜਾਣ ਕੇ ਉਹਨਾਂ ਨੂੰ ਇਹ ਪ੍ਰੇਰਦਾ ਰਿਹਾ ਕਿ ਤੁਸੀਂ ਰੌਲਾ ਰੱਪਾ ਪਾਓ, ਇਹਨਾਂ ਨੂੰ ਖਰਾਬ ਕਰੋ, ਪਰੇਸ਼ਾਨ ਕਰੋ। ਸੋ ਹੁਣ ਇਹ ਬੜਾ ਵਿਚਿੱਤਰ ਜਿਹਾ ਮੋੜ ਹੈ ਇਸ ਕਹਾਣੀ ਦਾ ਕਿ ਇੱਕ ਬਿਮਾਰ ਬੰਦਾ ਜਿਹੜਾ ਆਪਣੇ ਆਪ ਨੂੰ ਬਹੁਤ ਢਿੱਲਾ ਮੱਸਾ ਕਹਿੰਦਾ ਕਿ ਮੈਂ ਬੜਾ ਢਿੱਲਾ ਮੱਸਾ ਰਹਿਣਾ ਆ, ਮੈਨੂੰ ਏਮਸ 'ਚ ਚੈੱਕਅਪ ਦੀ ਜ਼ਰੂਰਤ ਆ, ਉਹ ਇਸ ਤਰੀਕੇ ਦੀ ਹੁੱਲੜਬਾਜ਼ੀ ਜਹਾਜ਼ ਦੇ ਵਿੱਚ ਕਰੇ। ਸਮਝੋ ਬਾਹਰ ਆ, ਤੁਹਾਨੂੰ ਵੀ ਪਤਾ ਹੈ ਸਾਰੇ ਜਿਹੜੇ ਜਹਾਜ਼ਾਂ ਦਾ ਸਫ਼ਰ ਕਰਦੇ ਰਹਿੰਦੇ ਆ ਕਿ ਇਹ ਚੀਜ਼ਾਂ ਕਿੰਨੀਆਂ ਖਤਰਨਾਕ ਸਾਬਤ ਹੋ ਸਕਦੀਆਂ ਜਿਸ ਤਰੀਕੇ ਨਾਲ ਇਹਨਾਂ ਨੇ ਕੀਤੀਆਂ। ਸੋ ਮੈਨੂੰ ਨਹੀਂ ਲੱਗਦਾ ਕਿ ਆਸਾ ਰਾਮ ਨੂੰ ਦੂਸਰਾ ਟ੍ਰਿਪ ਲਵਾਉਣ ਦੀ ਲੋੜ ਆ। ਇਹਨੂੰ ਹੁਣ ਸਿੱਧਾ ਕਹਿ ਦੇਣ ਕਿ ਜਿਹੜੀ ਉੱਥੇ ਕੰਬਲ ਵਾਲੀ ਹੁੰਦੀ ਹੈ ਮੰਜੀ ਹਸਪਤਾਲ ਦੀ, ਉੱਥੇ ਤੇਰਾ ਇਲਾਜ ਹੋਣ ਵਾਲਾ, ਕਿਉਂਕਿ ਏਮਸ ਦੇ ਲਾਇਕ ਤਾਂ ਨਹੀਂ ਹੈ ਤੂੰ। ਜੇ ਕੋਈ ਹਾਦਸਾ ਵਾਪਰ ਜਾਂਦਾ, ਆਸਾ ਰਾਮ ਤੇ ਪਹਿਲਾਂ ਹੀ ਇਹੋ ਜਿਹਾ ਬੰਦਾ, ਇਹਨੇ ਕਹਿਣਾ ਸੀ ਮੇਰਾ ਚਮਤਕਾਰ ਹੋ ਗਿਆ, ਮੈਂ ਤੁਹਾਨੂੰ ਕਿਹਾ ਸੀ ਮੈਨੂੰ ਜੇਲ੍ਹ ਦੇ ਵਿੱਚ ਨਾ ਰੱਖੋ, ਇਹ ਤੇ ਚਮਤਕਾਰ ਹੋ ਗਿਆ। ਜੇ ਕੋਈ ਹੋਰ ਖੁਦਾ ਨਾ ਖਾਸਤਾ ਕੋਈ ਹੋਰ ਹਾਦਸਾ ਵਾਪਰਦਾ। ਸੋ ਇਹ ਜਿਹੜੇ ਇਹਦੇ ਅੰਨੇ ਭਗਤ ਆ, ਉਹਨਾਂ ਨੇ ਨਹੀਂ ਹਟਣਾ ਇਹੋ ਜਿਹੀਆਂ ਹਰਕਤਾਂ ਤੋਂ। ਜੇ ਇਹੋ ਜਿਹੀ ਥਾਂ ਤੇ ਲਿਜਾਣ ਦੀ ਲੋੜ ਆ, ਮੇਰੇ ਖਿਆਲ ਦੇ ਨਾਲ ਇਹਨੂੰ ਬਾਈ ਟ੍ਰੇਨ ਲਿਜਾਇਆ ਜਾ ਸਕਦਾ ਹੈ। ਕੋਈ ਜੈਪੁਰ ਤੋਂ, ਜੋਧਪੁਰ ਤੋਂ ਦਿੱਲੀ ਬਹੁਤੀ ਦੂਰ ਨਹੀਂ ਹੈ, ਲਿਜਾਇਆ ਜਾ ਸਕਦਾ। ਜ਼ਰੂਰ ਨਹੀਂ ਬਾਈ ਟ੍ਰੇਨ ਤੇ ਇਹਨੂੰ ਲਿਜਾਇਆ ਜਾਣਾ ਚਾਹੀਦਾ, ਪਰ ਜੋ ਹਰਕਤਾਂ ਇਹਦੇ ਤੇ ਇਹਦੇ ਚੇਲਿਆਂ ਨੇ ਉੱਥੇ ਕੀਤੀਆਂ ਜਹਾਜ਼ ਦੇ ਵਿੱਚ, ਉਹਦੇ ਲਈ ਚਾਹੀਦਾ, ਕਿਉਂਕਿ ਜਾਨ ਜੋਖਮ ਦੇ ਵਿੱਚ ਪਾਈ ਹੈ ਸਾਰਿਆਂ ਨੇ, ਨੇਮ ਕਾਇਦੇ ਤੋੜੇ ਆ। ਮੇਰੇ ਖਿਆਲ ਦੇ ਨਾਲ ਦੂਜਿਆਂ ਤੇ ਤਾਂ ਬਾਅਦ ਦੇ ਵਿੱਚ, ਪਹਿਲਾਂ ਆਸਾ ਰਾਮ ਤੇ ਇਹਦੀ ਕਾਰਵਾਈ ਹੋਣੀ ਚਾਹੀਦੀ ਹੈ। ਔਰ ਦੂਜੀ ਗੱਲ ਕਿ ਜਦੋਂ ਵੀ ਅੱਗੇ ਤੋਂ ਇਹ ਬੇਲ ਐਪਲੀਕੇਸ਼ਨ ਲਾਉਂਦਾ ਹੈ ਜਾਂ ਬਿਮਾਰੀ ਦਾ ਬਹਾਨਾ ਲਾ ਕੇ ਇਲਾਜ ਦਾ ਪ੍ਰਬੰਧ ਕਰਵਾਉਂਦਾ, ਉਹਦੇ ਨਾਲ ਇਹਨੇ ਜਿਹੜੀਆਂ ਆਪ ਹੁਦਰੀਆਂ ਕੀਤੀਆਂ, ਉਹਦੀ ਰਿਪੋਰਟ ਲੱਗਣੀ ਚਾਹੀਦੀ ਹੈ। ਬਿਲਕੁਲ ਜੀ, ਬਿਲਕੁਲ। ਤੇ ਮੁੱਖ ਮੰਤਰੀ ਦੇ ਆਪਣੇ ਹਲਕੇ 'ਚ ਸੰਗਤ ਦਰਸ਼ਨਾਂ ਦੇ ਵਿੱਚ ਕਹਿੰਦੇ ਜੀ ਬਹੁਤ ਜ਼ਿਆਦਾ ਰੌਲਾ ਪਿਆ। ਇਹ ਪਹਿਲਾਂ ਨਹੀਂ ਸਨ ਹੋਇਆ ਕਰਦਾ। ਇਹ ਲੰਬੀ ਦੇ ਵਿੱਚ ਖਾਸ ਤੌਰ ਤੇ ਲੋਕ ਹੈ ਜਿਹੜੇ ਉਹ ਅੱਖਾਂ ਮੀਟ ਕੇ ਬਹਿ ਜਾਂਦੇ ਸਨ ਬਾਦਲ ਸਾਹਿਬ ਦੇ ਸਾਹਮਣੇ। ਬਾਦਲ ਸਾਹਿਬ ਭਾਵੇਂ ਕਿਸੇ ਹੀ ਸੁਣਾ ਜਾਇਆ ਕਰਦੇ ਇਤਿਹਾਸ ਦੇ ਜਾਂ ਇੱਧਰ ਉੱਧਰ ਦੀਆਂ ਮਸ਼ਕਰੀਆਂ ਕਰ ਜਾਂਦੇ, ਲੋਕ ਲੰਬੀ ਦੇ ਇੰਨੇ 'ਚ ਖੁਸ਼ ਹੋ ਜਾਂਦੇ ਸਨ ਕਿ ਸਾਡੇ ਬਾਦਲ ਸਾਹਿਬ ਆ, ਸਾਡੇ ਸਰਪੰਚ ਵਰਗੇ ਆ। ਲੋਕੀ ਕਹਿੰਦੇ ਸਨ ਕਿ ਇੱਥੇ ਆ ਕੇ ਵਿੱਚ ਬਹਿ ਜਾਂਦੇ ਆ, ਅਸੀਂ ਜੋ ਮਰਜ਼ੀ ਕਰੀਏ ਗੁੱਸਾ ਨਹੀਂ ਕਰਦੇ, ਉਹ ਜੋ ਮਰਜ਼ੀ ਸੁਣਾ ਜਾਣ ਅਸੀਂ ਗੁੱਸਾ ਨਹੀਂ ਕਰਦੇ। ਪਰ ਆ ਹੁਣ ਜਦੋਂ ਦਾ 2015 ਖਤਮ ਹੋਇਆ, 2016 ਚੜ੍ਹਿਆ, ਉਵੇਂ ਲੋਕਾਂ ਦਾ ਇੱਧਰਲਿਆਂ ਦਾ ਪਾਰਾ ਚੜ੍ਹਦਾ ਜਾਂਦਾ ਹੈ।
ਕੋਈ ਵੀ ਪਿੰਡ ਸੁੱਕਾ ਨਹੀਂ ਜਾਂਦਾ ਜਿੱਥੇ ਸੰਗਤ ਦਰਸ਼ਨ ਦੇ ਵਿੱਚ ਰੌਲਾ ਨਹੀਂ ਪੈਂਦਾ। ਆਮ ਤੌਰ ਤੇ ਪੰਜਾਬ ਦੇ ਵਿੱਚ ਦੂਜੇ ਇਲਾਕਿਆਂ ਦੇ ਅੰਦਰ ਵੀ ਸੰਗਤ ਦਰਸ਼ਨ ਹੁੰਦੇ, ਉੱਥੇ ਏਦਾਂ ਦੀ ਗੱਲ ਨਹੀਂ ਸੁਣਨ ਨੂੰ ਮਿਲਦੀ। ਪਰ ਜਿਵੇਂ ਹੀ ਲੰਬੀ ਦੇ ਵਿੱਚ ਇਹ ਕਾਫਲਾ ਆਉਂਦਾ ਸੰਗਤ ਦਰਸ਼ਨ ਵਾਲਾ, ਇੱਥੇ ਖਿਲਾਰੇ ਪੈਣ ਲੱਗ ਜਾਂਦੇ ਆ। ਅੱਜ ਤੇ ਇੱਕ ਮੌਕਾ ਇਹੋ ਜਿਹਾ ਆਇਆ, ਕਿੱਲਿਆਂ ਵਾਲੀ ਪਿੰਡ ਆ, ਦੋ ਉੱਥੇ ਧੜੇ ਸਨ ਜਿਹੜੇ, ਉਹਦੇ ਚੋਂ ਇੱਕ ਧੜਾ ਤੇ ਚੈੱਕ ਮਾਰ ਕੇ ਪਵਾ ਕੇ ਸੁੱਟ ਕੇ ਤੇ ਉੱਥੋਂ ਪੰਡਾਲ ਚੋਂ ਨਿਕਲ ਗਿਆ। ਅਕਾਲੀ ਧੜੇ ਦੀ ਇੱਕ ਬੀਬੀ ਪੰਚ ਉੱਥੇ ਬਹੁਤ ਜ਼ਿਆਦਾ ਬੋਲੀ, ਉਹਨੇ ਸ਼ਰੇਆਮ ਮੌਜੂਦਾ ਸਰਪੰਚ ਤੇ ਦੋਸ਼ ਲਾਏ ਕਿ ਇਹ ਸਾਰਾ ਕੁਛ ਹੈ ਜਿਹੜਾ ਇਹ ਗਲਤ ਕਰੀ ਜਾਂਦੇ ਆ, ਸਾਨੂੰ ਤੇ ਲੋਕਾਂ ਨੇ ਘਰਾਂ 'ਚ ਨਹੀਂ ਵੜਨ ਦੇਣਾ, ਵੋਟਾਂ ਤੁਸੀਂ ਇਹਨਾਂ ਤੋਂ ਹੀ ਮੰਗਾਇਓ। ਸਿੰਘੇ ਵਾਲੇ ਪਿੰਡ ਦੇ ਵਿੱਚ ਉੱਥੇ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਖੇਤ ਮਜ਼ਦੂਰਾਂ ਨੇ। ਉਹਨਾਂ ਨੇ ਦੋਸ਼ ਲਾਇਆ ਕਿ ਸਾਨੂੰ ਨਰਮੇ ਦਾ ਮੁਆਵਜ਼ਾ ਨਹੀਂ ਦਿੱਤਾ, ਸਾਨੂੰ ਮਨਰੇਗਾ ਦੇ ਕੰਮ ਕੀਤੇ ਦਾ ਪੈਸਾ ਨਹੀਂ ਮਿਲਿਆ। ਇਸੇ ਤਰ੍ਹਾਂ ਹਾਕੂ ਵਾਲਾ ਪਿੰਡ ਦੇ ਵਿੱਚ ਦੋ ਅਕਾਲੀ ਧੜੇ ਆ ਜਿਹੜੇ ਮੁੱਖ ਮੰਤਰੀ ਦੇ ਸਾਹਮਣੇ ਪਹਿਲਾਂ ਗਾਲੂ ਗਾਲੀ ਹੋਏ, ਬਾਅਦ ਦੇ ਵਿੱਚ ਜਦੋਂ ਇਹ ਚਲੇ ਗਏ ਛੇਤਰੋਪੋਲੀ ਹੁਣ ਤੱਕ ਚਲੇ ਗਏ, ਉੱਥੇ ਹੀ ਇੱਕ ਹੋਰ ਬਹੁਤ ਵੱਡਾ ਕੇਸ ਆਇਆ। ਉੱਥੇ ਇੱਕ ਬੀਬੀ ਆਈ ਜਿਹਦਾ ਪਤੀ ਉਸੇ ਪਿੰਡ ਦਾ ਸਰਪੰਚ ਸੀ, ਹਾਕੂ ਵਾਲੇ ਦਾ, ਦਲਿਤ ਸੀ। ਕੁਝ ਸਮਾਂ ਪਹਿਲਾਂ ਉਹਦੀ ਮੌਤ ਹੋ ਗਈ। ਉਹਨੇ ਸਿੱਧੇ ਤੌਰ ਤੇ ਇੱਕ ਐਸੇ ਚੇਅਰਮੈਨ ਦਾ ਨਾਂ ਲਿਆ ਕਿ ਮੇਰੇ ਪਤੀ ਦੀ ਮੌਤ ਦਾ ਜ਼ਿੰਮੇਵਾਰ ਫਲਾਣਾ ਚੇਅਰਮੈਨ ਆ। ਉਹ ਚੇਅਰਮੈਨ ਉਸ ਸਮੇਂ ਮੁੱਖ ਮੰਤਰੀ ਦੇ ਨਾਲ ਬੈਠਾ ਸੀ, ਪਰ ਇੰਨਾ ਫਰਕ ਰਿਹਾ ਕਿ ਜਦੋਂ ਉਸ ਬੀਬੀ ਨੇ ਉੱਚੀ ਉੱਚੀ ਪਿੱਟਣਾ ਸ਼ੁਰੂ ਕੀਤਾ ਪੰਡਾਲ ਦੇ ਵਿੱਚ, ਉਦੋਂ ਇਹ ਬੂਹ ਨਿਕਲ ਗਏ ਸੀਗੇ। ਉਹ ਥੋੜਾ ਜਿਹਾ ਲੇਟ ਆਈ, ਜਦ ਥੋੜਾ ਜਿਹਾ ਲੇਟ ਉੱਠੀ, ਨਹੀਂ ਤੇ ਉੱਥੇ ਬਹੁਤ ਜ਼ਿਆਦਾ ਸਿਆਪਾ ਪੈ ਜਾਣਾ ਸੀਗਾ। ਇਸੇ ਤਰ੍ਹਾਂ ਹੋਰ ਕਈ ਪਿੰਡਾਂ ਦੇ ਵਿੱਚ ਜਿਹੜੀਆਂ ਧੜੇਬੰਦੀਆਂ ਉਹ ਖਿਲਾਰੇ ਦੇ ਰੂਪ ਦੇ ਵਿੱਚ ਇੱਕ ਦੂਜੇ ਦੇ ਨਾਲ ਭੇਡ ਕਰਦੀਆਂ ਨਜ਼ਰ ਆਉਂਦੀਆਂ। ਦੱਸਿਆ ਇਹ ਜਾਂਦਾ ਆ, ਸਮਝਿਆ ਇਹ ਜਾਂਦਾ ਇਸ ਚੀਜ਼ ਦਾ ਕਿ ਇਹ ਜੋ ਕੁਝ ਹੋਇਆ ਉਹ ਇਸ ਕਰਕੇ ਜ਼ਿਆਦਾ ਹੋ ਰਿਹਾ ਹੈ ਕਿਉਂਕਿ ਇੱਕ ਧੜੇ ਨੂੰ ਚੈੱਕ ਫੜਾ ਦਿੱਤੇ ਜਾਂਦੇ, ਸਾਰੀ ਅਥਾਰਟੀ ਹੈ ਮੌਜੂਦਾ ਸਰਪੰਚ ਦੇ ਕੋਲ, ਉਹਨੂੰ ਏਡੇ ਭਾਰੇ ਚੈੱਕ ਕਈ ਵਾਰ ਫੜਾ ਦਿੱਤੇ ਜਾਂਦੇ ਆ ਕਿ ਗੱਡਾ ਵੀ ਘਰ ਨੂੰ ਉਹਦਾ ਡੋਲਦਾ ਜਾਂਦਾ, ਇੰਨੇ ਭਾਰੇ ਹੁੰਦੇ, ਇੰਨੀ ਰਕਮ ਹੁੰਦੀ ਹੈ ਵਿੱਚ। ਪਰ ਜਿਹੜਾ ਦੂਜਾ ਧੜਾ ਹੈ, ਜਿਹੜਾ ਕੰਮ ਬਰਾਬਰ ਦਾ ਕਰਦਾ ਹੈ, ਜਿਹੜਾ ਵੋਟਾਂ ਦੇ ਵਿੱਚ ਬੰਦੇ ਵੀ ਬਰਾਬਰ ਦੇ ਹੀ ਲਿਜਾਂਦਾ ਹੈ ਤੇ ਜਿਹੜਾ ਉੱਥੇ ਸੇਵਾ ਪਾਣੀ ਵੀ ਬਰਾਬਰ ਦੀ ਕਰਦਾ, ਉਹ ਦੂਜਾ ਧੜਾ ਖਫਾ ਹੈ ਕਿ ਸਾਰਾ ਕੁਝ ਇਹ ਲਈ ਜਾਂਦੇ, ਸਾਡੀ ਕੋਈ ਪੁੱਛ ਪ੍ਰਤੀਤ ਨਹੀਂ। ਸੋ ਹੈਂਕੜ ਚੌਧਰੀ ਤੇ ਨਾਲ ਹੈ ਹੀ ਹੈ ਇੱਕ ਪ੍ਰੋਬਲਮ, ਸਮੱਸਿਆ ਨਾਲ ਸਮੱਸਿਆ ਜਿਹੜੀ ਉਹ ਮਲਾਈ ਛਕਣ ਛਕਾਉਣ ਦੀ ਵੀ ਹੈ ਕਿ ਇੱਕ ਜਿਹੜਾ ਮੌਜੂਦਾ ਸਰਪੰਚ ਹੈ ਉਹ ਦੂਜੇ ਨੂੰ ਪੁੱਛਦਾ ਹੀ ਨਹੀਂ। ਸੋ ਇਹ ਅਕਾਲੀ ਦਲ ਲਈ ਪਹਿਲਾਂ ਤੇ ਪਲੱਸ ਪੁਆਇੰਟ ਸੀ ਕਿਉਂਕਿ ਸਾਰੇ ਇਕੱਠੇ ਹੁੰਦੇ ਸਨ, ਇਹੋ ਜਿਹੀ ਨੌਬਤ ਨਹੀਂ ਸੀ ਆਉਂਦੀ ਫੁੱਟ ਵਾਲੀ ਕੋਈ ਪਾਟਕ ਨਹੀਂ ਸੀ ਧੜਿਆਂ ਦੇ ਵਿੱਚ। ਹੁਣ ਇਹ ਚੀਜ਼ ਹੈ ਜਿਹੜੀ ਉਹ ਉਲਟਾ ਨੁਕਸਾਨ ਕਰਦੀ ਪਈ ਅਕਾਲੀ ਦਲ ਨੂੰ। ਹੁਣ ਅਕਾਲੀ ਦਲ ਤੇ ਜਥੇਦਾਰ ਵੀ ਆਫ ਦੀ ਰਿਕਾਰਡ ਕਹਿਣ ਲੱਗ ਪਏ ਲੰਬੀ ਦੇ ਵਿੱਚ ਖਾਸ ਤੌਰ ਤੇ ਕਿ ਇਹ ਚੀਜ਼ ਹੈ ਜਿਹੜੀ ਹੁਣ ਸਾਨੂੰ ਪੁੱਠੀ ਪੈ ਰਹੀ ਹੈ, ਸਾਨੂੰ ਕੁਝ ਨਾ ਕੁਝ ਸੋਚਣਾ ਪਵੇਗਾ। ਪਰ ਹਾਲ ਦੀ ਘੜੀ ਜਿਹੜੇ ਲੋਕ ਕਹਿਆ ਕਰਦੇ ਸਨ ਕਿ ਲੰਬੀ ਦੇ ਲੋਕ ਐਸ਼ਾ ਕਰਦੇ ਆ, ਸਾਰਾ ਕੁਝ ਲੰਬੀ 'ਚ ਸੁੱਟੀ ਜਾਂਦੇ ਆ, ਉਹਨਾਂ ਨੂੰ ਥੋੜਾ ਹੁਣ ਲੰਬੀ ਵਾਲਿਆਂ ਤੋਂ ਸਬਕ ਵੀ ਲੈ ਲੈਣਾ ਚਾਹੀਦਾ ਕਿ ਲੰਬੀ ਵਾਲੇ ਨਿਰੇ ਪੂਰੇ ਲਾਈ ਲੱਗੀ ਨਹੀਂ, ਉਹ ਸਵਾਲ ਜਵਾਬ ਵੀ ਕਰਦੇ ਆ ਤੇ ਜਿੱਥੇ ਹੱਕਾਂ ਦੀ ਅਣਦੇਖੀ ਹੁੰਦੀ ਹੈ ਉੱਥੇ ਆਪਣੇ ਮੰਤਰੀ ਨੂੰ ਘੇਰਦੇ ਵੀ ਆ, ਚਾਹੇ ਉਹ ਮੁੱਖ ਮੰਤਰੀ ਹੋਵੇ ਚਾਹੇ ਕੋਈ ਹੋਰ ਨੇਤਾ ਹੋਵੇ। ਵੈਸੇ ਅੱਜ ਸੰਗਤ ਦਰਸ਼ਨ ਦੇ ਵਿੱਚ ਇੱਕ ਇਹੋ ਜਿਹਾ ਬੰਦਾ ਵੀ ਉੱਥੇ ਮੌਜੂਦ ਸੀ ਜਿਹਦੀਆਂ ਦੋਵੇਂ ਬਾਹਾਂ ਵੱਡੀਆਂ ਹੋਈਆਂ ਨੇ ਔਰ ਵੱਡੀਆਂ ਹੋਈਆਂ ਨੂੰ 37 ਸਾਲ ਗੁਜ਼ਰ ਗਏ ਆ, ਅੱਜ ਤੱਕ ਉਸ ਬੰਦੇ ਨੂੰ ਜਿਹੜੀ ਗਵਰਨਮੈਂਟ ਵੱਲੋਂ ਫਾਈਨੈਂਸ਼ੀਅਲੀ ਜੋ ਸਹਾਇਤਾ ਕੀਤੀ ਜਾਂਦੀ ਹੈ ਅੱਜ ਤੱਕ ਉਸ ਬੰਦੇ ਨੂੰ ਨਹੀਂ ਮਿਲੀ। 37 ਸਾਲ ਗੁਜ਼ਰ ਗਏ ਆ। ਵਾਹ ਜੀ, ਦੇਖ ਲਓ ਕਿੰਨਾ ਬੁਰਾ ਹਾਲ ਹੈ ਉੱਥੇ ਜੀ। ਮਿੰਟੂ ਜੀ, ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਵਿਸ਼ਵ ਪੰਜਾਬੀ ਸੰਮੇਲਨ ਕਹਿੰਦੇ ਜੀ ਫੇਰ ਰੱਦ ਹੋਇਆ। ਇਹ ਲਗਾਤਾਰ ਤੀਜੀ ਚੌਥੀ ਵਾਰ ਹੋ ਗਿਆ। ਕਮੇਟੀ ਰੱਖ ਲੈਂਦੀ ਹੈ ਤਰੀਕ, ਸੱਦੇ ਪੱਤਰ ਭੇਜ ਦਿੰਦੀ ਆ, ਸਾਰਾ ਕੁਛ ਜਦੋਂ ਐਨ ਕੰਢਿਆਂ ਤੇ ਆ ਜਾਂਦਾ ਉਦੋਂ ਆਖ ਦਿੰਦੇ ਜੀ ਇਹ ਜਿਹੜਾ ਵਿਸ਼ਵ ਪੰਜਾਬੀ ਸੰਮੇਲਨ ਉਹ ਰੱਦ ਆ। ਇਹ ਦੂਜੀ ਤੀਜੀ ਵਾਰ ਨਹੀਂ, ਮੇਰੇ ਖਿਆਲ ਦੇ ਨਾਲ ਚੌਥੀ ਵਾਰ ਹੋ ਗਿਆ ਕਿਉਂਕਿ ਪਹਿਲਾਂ ਤੇ ਅਕਤੂਬਰ ਦੇ ਵਿੱਚ 2015 ਦੇ ਅੰਦਰ ਇਹਨਾਂ ਨੇ ਰੱਖਿਆ ਸੀਗਾ। ਉਦੋਂ ਕਿਉਂਕਿ ਪੰਜਾਬ ਆ ਜਿਹੜਾ ਉਹ ਬਲਦੀ ਦੇ ਬੂਥੇ ਚਲਾ ਗਿਆ ਸੀਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਸਾਰਾ ਪੰਜਾਬ ਆ ਜਿਹੜਾ ਉਹ ਸੜਕਾਂ ਮੱਲੀ ਬੈਠਾ ਸੀ। ਉਦੋਂ ਤੇ ਇਹੋ ਜਿਹੇ ਸੰਮੇਲਨ ਹੈ ਜਿਹੜੇ ਉਹ ਸੋਚਣੇ ਵੀ ਵਿਅਰਥ ਸਨ। ਵਿਸ਼ਵ ਕਬੱਡੀ ਕੱਪ ਵੀ ਉਦੋਂ ਜਿਹੜਾ ਉਹ ਇਹਨਾਂ ਨੂੰ ਰੱਦ ਕਰਨਾ ਪਿਆ। ਉਦੋਂ ਇਹਦੀ ਤਰੀਕ ਰੱਖੀ ਗਈ ਸੀਗੀ ਇਸ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਦੀ, ਤੇ ਉਦੋਂ ਪਹਿਲੀ ਵਾਰ ਰੱਦ ਹੋਇਆ। ਮੁੜ ਕੇ ਇਹਨਾਂ ਨੇ ਜਨਵਰੀ ਫਰਵਰੀ ਦੇ ਵਿੱਚ ਰੱਖੀ ਸੀ,
ਉਦੋਂ ਵੀ ਇਹਨਾਂ ਨੇ ਕੋਈ ਕਾਰਨ ਨਹੀਂ ਦੱਸਿਆ, ਕਿਉਂਕਿ ਪਹਿਲੇ ਦਾ ਤੇ ਕਾਰਨ ਸਾਨੂੰ ਪਤਾ ਹੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਲੋਕ ਇਹੋ ਜਿਹੇ ਸੰਮੇਲਨਾਂ ਦੇ ਵਿੱਚ ਰੁਚੀ ਨਹੀਂ ਰੱਖਣਗੇ। ਫਿਰ ਉਹ ਫਰਵਰੀ ਵਾਲਾ ਵੀ ਜਿਹੜਾ ਸੀਗਾ ਉਹ ਇਹਨਾਂ ਨੇ ਰੱਖਿਆ। ਬਾਅਦ ਦੇ ਵਿੱਚ ਕਹਿੰਦੇ ਜੀ ਕੁਝ ਸੁਝਾਅ ਸਾਨੂੰ ਉਹ ਉਹਨਾਂ ਤੇ ਅਮਲ ਕਰਕੇ ਬਾਅਦ ਚ ਤਰੀਕ ਰੱਖਾਂਗੇ। ਫਿਰ ਇਹਨਾਂ ਨੇ ਜੂਨ ਜੁਲਾਈ ਰੱਖ ਲਈ। ਜੂਨ ਦੇ ਵਿੱਚ ਇਹਨਾਂ ਨੇ ਬਹਾਨਾ ਜਿਹਾ ਲਾਤਾ, ਕਹਿੰਦੇ ਗਰਮੀ ਬੜੀ ਆ, ਤਪਦਾ ਬਹੁਤ ਆ ਪੰਜਾਬ, ਬਾਅਦ ਚ ਕਰਾਵਾਂਗੇ। ਹੁਣ ਐਤਕੀ ਇਹਨਾਂ ਨੇ 25-26 ਸਤੰਬਰ ਦੀ ਰੱਖੀ ਸੀ ਮੇਰੇ ਖਿਆਲ ਦੇ ਨਾਲ ਤਰੀਕ। ਸਭ ਕੁਝ ਹੋ ਗਿਆ ਸੀ, ਸੱਦੇ ਪੱਤਰ ਇਹਨਾਂ ਨੇ ਭੇਜ ਦਿੱਤੇ ਸਨ ਬਾਹਰਲਿਆਂ ਨੂੰ ਵੀ, ਪਾਕਿਸਤਾਨ ਵਾਲਿਆਂ ਨੂੰ ਵੀ, ਸਭ ਕੁਝ ਹੋ ਗਿਆ ਸੀ। ਪਰ ਹੁਣ ਐਨ ਮੌਕੇ ਤੇ ਇਹਨਾਂ ਨੇ ਇਹ ਫਿਰ ਚੌਥੀ ਵਾਰੀ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਸੀ ਜਿਹੜਾ ਰੱਦ ਕਰ ਦਿੱਤਾ। ਇਹਨਾਂ ਦੇ ਜਿਹੜੇ ਕਮੇਟੀ ਦੇ ਬੁਲਾਰੇ ਤੇ ਸਕੱਤਰ ਆ ਦਲਜੀਤ ਸਿੰਘ ਬੇਦੀ, ਉਹਨੇ ਬੜਾ ਅਜੀਬੋ-ਗਰੀਬ ਜਿਹਾ ਕਿ ਹੌਲਾ ਜਿਹਾ ਤਰਕ ਦੇ ਦਿੱਤਾ। ਕਹਿੰਦਾ ਜੀ ਕਿ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਹਾਲ ਦੀ ਘੜੀ ਹੈ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਹੈ, ਤੇ ਅਸੀਂ ਇਹ ਲੇਖਕਾਂ ਤੋਂ, ਬੁੱਧੀਜੀਵੀਆਂ ਤੋਂ ਔਰ ਜਿਨ੍ਹਾਂ ਸੱਜਣਾਂ ਨੂੰ ਸੱਦੇ ਪੱਤਰ ਭੇਜੇ ਉਹਨਾਂ ਤੋਂ ਮਾਫੀ ਮੰਗਦੇ ਹਾਂ। ਕਾਰਨ ਬੇਦੀ ਨੇ ਕੁਝ ਵੀ ਨਹੀਂ ਦੱਸਿਆ ਕਿ ਇਹਦੇ ਪਿੱਛੇ ਕਾਰਨ ਕੀ ਹੈ, ਪਰ ਕਾਰਨ ਹੈ ਜਿਹੜਾ ਉਹ ਮੱਠਾ ਜਿਹਾ ਸਮਝ ਆਉਂਦਾ ਆ, ਕਿਉਂਕਿ ਜਿਸ ਦਿਨ ਦਾ ਸਹਿਜਧਾਰੀਆਂ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚੋਂ ਹੁਕਮ ਆਇਆ, ਨਵੇਂ ਹਾਊਸ ਦੀ, ਨਵੇਂ ਐਗਜ਼ੀਕਟਿਵ ਦੀ ਜਿਹੜੀ ਤਿਆਰੀ ਹੋ ਰਹੀ ਹੈ, ਤੇ ਨਾਲ ਇਹ ਵੀ ਕਨਸੋਆਂ ਮਿਲਦੀਆਂ ਪਈਆਂ ਕਿ ਮੱਕੜ ਸਾਹਿਬ ਦੀ ਜਿਹੜੀ ਕਾਰ ਦਿਨ ਰਾਤ ਹੀ ਚੱਲਦੀ ਰਹਿੰਦੀ ਹੈ, ਸ਼ਾਇਦ ਉਹਨੂੰ ਵੀ ਹੁਣ ਬ੍ਰੇਕ ਪੈਣ ਵਾਲੀ ਹੈ। ਉਹਦੀ ਥਾਂ ਤੇ ਵੀ ਡਰਾਈਵਰ ਕੋਈ ਆ ਜਿਹੜਾ ਨਵਾਂ ਆਉਣ ਵਾਲਾ ਕਮੇਟੀ ਦਾ। ਸੋ ਇੱਕ ਤੇ ਇਹ ਬਹੁਤ ਹੱਦ ਤੱਕ ਲੱਗਦਾ ਆ ਕਿ ਸ਼ਾਇਦ ਇਹਨਾਂ ਨੇ ਵੇਖਿਆ ਕਿ ਜਿਹੜਾ ਨਵਾਂ 9 ਦਿਨ ਪੁਰਾਣਾ 100 ਦਿਨ, ਕਿ ਹੁਣ ਪੁਰਾਣੇ ਨੂੰ ਜਿਹੜਾ ਉਹ ਬਦਲ ਕੇ ਜਿਹੜਾ ਨਵਾਂ 9 ਦਿਨ ਵਾਲਾ ਆਏਗਾ ਉਹਦੀ ਰਹਿਨੁਮਾਈ ਹੇਠ ਇਹਨੂੰ ਕਰਾਇਆ ਜਾਵੇ। ਜਾਂ ਦੂਜੀ ਇਹ ਗੱਲ ਸਮਝ ਆਉਂਦੀ ਹੈ ਕਿ ਇਹਨਾਂ ਦਾ ਜਿਹੜਾ ਬਾਦਲ ਪਰਿਵਾਰ ਦਾ ਲੇਖਾਕਾਰ ਆ ਕੋਹਲੀ, ਉਹਨੇ ਕੁਝ ਦਿਨ ਪਹਿਲਾਂ ਜਿਵੇਂ ਹੀ ਸਹਿਜਧਾਰੀ ਵੋਟਾਂ ਰੱਦ ਕਰਨ ਦਾ ਫੈਸਲਾ ਆਇਆ ਕੋਰਟ ਦੇ ਵਿੱਚੋਂ, ਉਹਨੇ ਸਾਰੇ ਖਾਤਿਆਂ ਦੇ ਵਿੱਚ ਕਹਿ ਲਈਏ ਕਿ ਢੱਕਣ ਲਾ ਦਿੱਤੇ ਸਨ ਕਿ ਕੋਈ ਰਕਮ ਨਹੀਂ ਕਢਾਏਗਾ। ਸਾਰੇ ਖਾਤੇ ਰੋਕ ਦਿੱਤੇ ਸਨ। ਜਿਹੜਾ ਇਹਨਾਂ ਦਾ ਵਿਸ਼ੇਸ਼ ਲੇਖਾਕਾਰ ਹੈ ਬਾਦਲ ਪਰਿਵਾਰ ਦਾ ਉੱਥੇ ਰੱਖਿਆ ਹੋਇਆ। ਸੋ ਇਹ ਦੋ ਕੁ ਕਾਰਨ ਜਿਹੜੇ ਹਾਲ ਦੀ ਘੜੀ ਸਾਹਮਣੇ ਆਉਂਦੇ ਆ। ਪਰ ਤੀਜਾ ਕਾਰਨ ਜਿਹੜਾ ਇੱਕ ਇਹ ਵੀ ਹੋ ਸਕਦਾ ਹੈ, ਕਿਉਂਕਿ RSS ਆ ਜਿਹੜੀ ਅੱਜ ਕੱਲ੍ਹ ਉਹਦੀ ਜਮਾਤ ਹੈ ਜਿਹੜੀ ਉਹ ਪੰਜਾਬੀ ਤੇ ਬਹੁਤ ਤਿੱਖੇ ਹਮਲੇ ਕਰਦੀ ਪਈ ਹੈ। ਜਿਵੇਂ ਹਰਿਆਣੇ ਦੇ ਵਿੱਚ ਪਿੱਛੇ ਜਿਹੇ ਐਲਾਨ ਕਰ ਦਿੱਤਾ ਸੀ ਉਹਨਾਂ ਨੇ ਕਿ 1957 ਦੇ ਵਿੱਚ ਜਿਨ੍ਹਾਂ ਨੇ ਪੰਜਾਬੀ ਦੇ ਖਿਲਾਫ ਹਿੰਦੀ ਲਈ ਮੋਰਚਾ ਲਾਇਆ ਉਹਨਾਂ ਨੂੰ ਅਸੀਂ ਫਰੀਡਮ ਫਾਈਟਰ ਦਾ ਸਟੇਟਸ ਦਿਆਂਗੇ। ਸੋ ਇਹ 3-4 ਕਾਰਨ ਜਾਪਦੇ ਆ, ਪਰ ਪਤਾ ਨਹੀਂ ਕਿਹੜਾ ਕਾਰਨ ਆ ਜੋ ਇਹਦੇ ਵਿੱਚ ਕੰਮ ਕੀਤਾ। ਪਰ ਜਿਸ ਤਰ੍ਹਾਂ ਦਾ ਇਹ ਹੋਇਆ ਹੈ ਉਹ ਬਹੁਤ ਮਾੜਾ ਹੋਇਆ, ਕਿਉਂਕਿ ਕਈ ਫੋਰਨਰਸ ਜਿਹੜੇ ਸਨ ਉਹਨਾਂ ਨੇ ਟਿਕਟਾਂ ਖਰੀਦ ਲਈਆਂ ਸੀ। ਗਾਂ ਪੰਜਾਬੀਆਂ ਨੂੰ, ਮੇਜ਼ਬਾਨਾਂ ਨੂੰ ਫੋਨ ਵੀ ਕਰ ਦਿੱਤੇ ਸਨ ਕਿ ਸਾਡੇ ਲਈ ਘਰਾਂ ਦੇ ਵਿੱਚ ਥਾਂ ਰੱਖਿਓ, ਤੁਹਾਡੇ ਕੋਲ ਰਵਾਂਗੇ, ਸਾਡਾ ਮੇਲ ਮਿਲਾਪ ਹੋਏਗਾ। ਸਭ ਕੁਝ ਸੀਗਾ, ਉਹਨਾਂ ਨੂੰ ਵੀ ਝਟਕਾ ਲੱਗਾ। ਸੋ ਕਾਰਨ ਨਹੀਂ ਦੱਸਿਆ ਜਾ ਰਿਹਾ, ਇਹਨਾਂ ਨੂੰ ਕਾਰਨ ਦੱਸਣ ਦੀ ਲੋੜ ਆ, ਨਹੀਂ ਤੇ ਵਾਰ-ਵਾਰ ਕਾਰਡ ਛਪਾ ਕੇ ਭੇਜ ਕੇ ਤੇ ਐਵੇਂ ਜਲੀਲ ਜੇ ਕਰਨ ਦਾ ਕੋਈ ਫਾਇਦਾ ਨਹੀਂ ਹੈ। ਬਿਲਕੁਲ ਜੀ, ਬਿਲਕੁਲ ਸਹੀ ਕਿਹਾ। ਤੇ ਕਿਹਾ ਜਾ ਰਿਹਾ ਕਿ ਫੜੇ ਗਏ ਨਸ਼ੇ ਤੇ ਹਾਈ ਕੋਰਟ ਨੇ ਖੁਦ ਹੀ ਲਿਆ ਨੋਟਿਸ ਤੇ ਸੂਬਿਆਂ ਦੇ ਜਵਾਬ ਤੋਂ ਜਤਾਈ ਅਸੰਤੁਸ਼ਟੀ। ਇਹ ਨਸ਼ੇ ਜਿਹੜੇ ਸਾਡੇ ਇੱਥੇ ਥਾਣਿਆਂ ਦੇ ਵਿੱਚ ਫੜੇ ਜਾਂਦੇ ਆ, ਉਹਨਾਂ ਤੇ ਬਹੁਤਿਆਂ ਨੂੰ ਇੱਕ ਸੰਸਾ ਜਿਹਾ ਰਹਿੰਦਾ ਜੀ ਇਹ ਕਿੱਧਰ ਜਾਂਦੇ ਆ ਨਸ਼ੇ। ਬਹੁਤਿਆਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਨਸ਼ੇ ਫੜੇ ਬੜੇ ਜਾਂਦੇ ਆ ਜਾਂ ਕਿੱਧਰ ਆ। ਅਸਲ ਦੇ ਵਿੱਚ ਸਾਡੇ ਇੱਥੇ ਕਾਨੂੰਨੀ ਪ੍ਰਕਿਰਿਆਵਾਂ ਜਿਹੜੀਆਂ ਬੜੀਆਂ ਲੰਮੀਆਂ ਚੌੜੀਆਂ ਨੇ। ਕਈ ਕੇਸ ਆ ਜਿਹੜੇ ਉਹ ਕਈ ਦੇ ਰਹਿੰਦੇ ਆ, ਉਹ ਸੈਂਪਲ ਤੇ ਵੈਸੇ ਚੱਲ ਜਾਂਦੇ। ਖਰੜ ਇੱਕ ਲੈਬੋਰਟਰੀ ਹੈਗੀ, ਉਹਦੇ ਤੋਂ ਚੈੱਕ ਹੋ ਕੇ ਆਉਂਦੇ ਆ ਕਿ ਵਾਕਈ ਨਸ਼ਾ, ਔਰ ਜੇ ਨਸ਼ਾ ਤੇ ਇਹਦੇ 'ਚ ਕਿੰਨੀ ਕੁ ਮਿਕਦਾਰ ਆ, ਕਿਹੜੇ ਨਸ਼ੀਲੇ ਪਦਾਰਥ ਦੀ ਕਿੰਨੀ ਕੁ ਮਾਤਰਾ ਹੈ। ਸੋ ਉਹ ਇੱਕ ਪ੍ਰੋਸੈਸ ਆ। ਉਸ ਦੌਰਾਨ ਜਿਹੜਾ ਨਸ਼ਾ ਫੜਿਆ ਹੁੰਦਾ ਰਿਕਵਰੀ ਦਾ, ਉਹਨੂੰ ਮਾਲਖਾਨੇ 'ਚ ਰੱਖਦੇ। ਮਾਲਖਾਨਾ ਇੱਕ ਕਮਰਾ ਹੁੰਦਾ, ਇੱਕ ਸਟੋਰ ਹੁੰਦਾ ਥਾਣਿਆਂ ਦਾ ਆਮ ਤੌਰ ਤੇ, ਰੱਖਦੇ ਆ, ਸੀਲਬੰਦ ਹੁੰਦਾ। ਤੇ ਪਰ ਜਿਹੜਾ ਹਾਲ ਸਾਡੇ ਇੱਥੇ ਦੇ ਪੰਜਾਬ ਦੇ ਮਾਲਖਾਨਿਆਂ ਦਾ, ਉਹ ਤੇ ਜਿਵੇਂ ਕਹਿ ਲਈਏ ਕਿ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ, ਉਹਦੇ ਨਾਂ ਦੇ ਉਹ ਸੀਲਬੰਦ ਹੁੰਦੇ ਆ। ਬਹੁਤ ਹੱਦ ਤੱਕ ਥੱਲੜੇ ਪਾਸਿਓਂ ਸੀਲਾਂ ਜਿਹੜੀਆਂ ਉਹ ਕਹਿ ਦਿੰਦੇ ਕਿ ਚੂਹੇ ਟੁੱਕ ਗਏ ਜੀ, ਆਹ ਹੋ ਗਿਆ। ਪਰ ਅਸਲ ਦੇ ਵਿੱਚ ਜਿਹੜੇ ਦੂਜੇ ਚੂਹੇ ਹੁੰਦੇ ਆ ਕਈ ਵਾਰ ਉਹ ਟੁੱਕ ਜਾਂਦੇ ਆ। ਵੈਸੇ ਹੁੰਦੇ ਦੋਵੇਂ ਖਾਕੀ ਤਰ੍ਹਾਂ ਦੇ ਹੀ ਆ। ਦੂਜੇ ਪਾਸੇ ਹਰਿਆਣੇ 'ਚ ਵੀ ਕੋਈ
ਅਲੱਗਾ ਹਾਲ ਨਹੀਂ ਹੈ। ਸਾਡੇ ਵਾਲੇ ਉੱਥੇ ਪਰਛਾਵੇਂ ਉੱਥੇ ਪਏ ਹੋਏ ਆ, ਉੱਥੇ ਵੀ ਮਾਲਖਾਨਿਆਂ ਦਾ ਬੁਰਾ ਹਾਲ ਆ। ਇੱਕ ਜੱਜ ਥੋੜੇ ਦਿਨ ਪਹਿਲਾਂ ਦੱਸਦੇ ਆ ਕਿ ਉਹ ਗਿਆ ਸੀਗਾ ਇੰਸਪੈਕਸ਼ਨ ਤੇ ਕਿਸੇ ਥਾਣੇ ਦੇ ਵਿੱਚ। ਜਦੋਂ ਉਹਨੇ ਮਾਲਖਾਨੇ ਵੱਲ ਝਾਤ ਮਾਰੀ ਤੇ ਝਾਤ ਮਾਰ ਕੇ ਆਪਣੇ ਅੰਦਰ ਉਹਨੇ ਝਾਤ ਮਾਰੀ ਕਿ ਇਹ ਸਭ ਕੁਝ ਸਹੀ ਨਹੀਂ ਹੋ ਰਿਹਾ, ਜਿਹੜਾ ਕੁਝ ਮਾਲਖਾਨੇ ਦਾ ਹਾਲ ਹੈ। ਕਿਉਂਕਿ ਕਈ ਮਾਲਖਾਨੇ ਇਸ ਤਰ੍ਹਾਂ ਦੇ ਪੰਜਾਬ ਦੇ ਥਾਣਿਆਂ ਦੇ ਵਿੱਚ ਵੀ, ਹਰਿਆਣੇ ਦੇ ਥਾਣਿਆਂ ਦੇ ਵਿੱਚ ਵੀ, ਜਿਨ੍ਹਾਂ ਨੂੰ ਬੂਹਾ ਵੀ ਹੈ ਨਹੀਂ, ਸਿੱਧਾ ਸਪਾਟੀ ਹੈ, ਜਿਹੜਾ ਮਰਜ਼ੀ ਜਾਵੇ ਤੇ ਲੱਪ ਭਰ ਲਿਆਵੇ। ਤੇ ਉਹਨਾਂ ਦੇ ਉੱਥੇ ਬੂਹੇ ਹੈ ਨਹੀਂ, ਕਈ ਮਤਲਬ ਕਿ ਬਿਲਕੁਲ ਸਪਾਟ ਹੀ ਥਾਂ ਤੇ ਜਾਂਦੇ ਆਉਣ ਜਿਵੇਂ ਮਰਜ਼ੀ, ਕੋਈ ਹੱਥ ਮਾਰੇ ਪੱਲਾ ਮਾਰੇ। ਇਸ ਕਰਕੇ ਜੱਜ ਸਾਹਿਬ ਨੇ ਆ ਕੇ ਹਾਈ ਕੋਰਟ ਦੇ ਵਿੱਚ ਇਹ ਚੀਜ਼ ਰੱਖੀ ਤੇ ਫਿਰ ਹਾਈ ਕੋਰਟ ਨੇ ਜਿਹਨੂੰ ਸੋ ਮੋਟੋ ਕਹਿੰਦੇ ਆ ਉਹ ਲਿਆ। ਉਸ ਤੋਂ ਬਾਅਦ ਇਹਨਾਂ ਤੋਂ ਜਵਾਬ ਤਲਬੀ ਕੀਤੀ ਗਈ ਪੰਜਾਬ ਤੇ ਹਰਿਆਣੇ ਦੇ ਜਵਾਬ ਤੋਂ, ਤੇ ਉਹ ਕਈ ਸੰਤੁਸ਼ਟ ਨਹੀਂ ਹੋਈ ਅਦਾਲਤ। ਚੰਡੀਗੜ੍ਹ ਹਾਲੇ ਥੋੜਾ ਠੀਕ ਠਾਕ ਸੀਗਾ। ਸੋ ਇਸ ਕਰਕੇ ਹੁਣ ਹਾਈ ਕੋਰਟ ਆ ਕਹਿੰਦਾ ਕਿ ਇਹ ਇਸ ਤਰ੍ਹਾਂ ਨਹੀਂ ਚੱਲੇਗਾ ਕੰਮ, ਕਿਉਂਕਿ ਪੰਜਾਬ ਦੇ ਨਾਲ ਹਰਿਆਣੇ ਦੇ ਵਿੱਚ ਵੀ ਇਹੋ ਜਿਹੀ ਹਾਲ ਆ ਕਿ ਫੜਿਆ ਹੋਇਆ ਨਸ਼ਾ ਜਿਹੜੇ ਮਾਲਖਾਨਿਆਂ 'ਚ ਰੱਖਿਆ ਜਾਂਦਾ ਹੈ, ਉਹਨਾਂ ਦੇ ਵਿੱਚੋਂ ਬਹੁਤ ਹੱਥ ਪੱਲਾ ਮਾਰ ਲਿਆ ਜਾਂਦਾ ਹੈ। ਫਿਰ ਨਾ ਕਈ ਵਾਰੀ ਲਾ ਦਿੱਤਾ ਜਾਂਦਾ ਜੀ ਕਿ ਚੂਹੇ ਟੁੱਕ ਗਿਆ, ਕਰ ਗਏ, ਉਹ ਕਰ ਗਏ, ਉੱਤੇ ਸੀਲ ਹੁੰਦੀ ਆ, ਹੇਠੋਂ ਬਹੁਤ ਕੁਝ ਹੈ ਜਿਹੜਾ ਉਹ ਸੋਲਡ ਹੋ ਜਾਂਦਾ ਹੈ। ਇਸ ਕਰਕੇ ਹੁਣ ਹਾਈ ਕੋਰਟ ਇਹਦੇ ਪੱਕੇ ਬੰਦੋਬਸਤ ਕਰਨਾ ਚਾਹੁੰਦਾ ਹੈ। ਸੁਪਰੀਮ ਕੋਰਟ ਨੇ ਪਿਛਲੀ ਜਨਵਰੀ ਦੇ ਵਿੱਚ ਗਾਈਡਲਾਈਨ ਜਾਰੀ ਕੀਤੀ ਸੀ ਕਿ ਥਾਣਿਆਂ ਵਾਲਾ ਮਾਲਖਾਨਿਆਂ ਦਾ ਜਿਹੜਾ ਕੰਮ ਹੈ ਉਹ ਬੰਦ ਹੀ ਕਰ ਦਿਓ। ਮਾਲਖਾਨੇ ਜਿਹੜੇ ਆ ਉਹ ਅਦਾਲਤਾਂ ਦੇ ਅੰਦਰ ਲਿਆਓ। ਉਹਦਾ ਇਹ ਹੋਏਗਾ ਕਿ ਸੈਂਪਲਿੰਗ ਕਰਨ ਤੋਂ ਬਾਅਦ ਜਿਹੜੇ ਜੱਜ ਆ ਉਹ ਆਪਣੀ ਨਿਗਰਾਨੀ ਦੇ ਵਿੱਚ ਜਿਹੜਾ ਫੜਿਆ ਹੋਇਆ ਮਾਲ ਆ, ਨਸ਼ੀਲਾ ਪਦਾਰਥ ਹੈ ਜਿਹੜਾ, ਉਹ ਉਸ ਮਾਲਖਾਨੇ ਦੇ ਵਿੱਚ ਰੱਖਣਗੇ, ਜਿਹਦੀ ਉਹ ਆਪ ਹੀ ਨਿਗਰਾਨੀ ਕਰਿਆ ਕਰਨਗੇ। ਸੋ ਇਹ ਆਈਡੀਆ ਦਿੱਤਾ ਸੀ, ਗਾਈਡਲਾਈਨ ਦਿੱਤੀ ਸੀ ਕਿ ਸੁਪਰੀਮ ਕੋਰਟ ਨੇ, ਪਰ ਕਿਸੇ ਵੀ ਪ੍ਰਦੇਸ਼ ਨੇ ਮੇਰੇ ਖਿਆਲ ਦੇ ਨਾਲ ਭਾਰਤ ਦੇ ਵਿੱਚ ਹਜੇ ਤੱਕ ਉਸ ਗਾਈਡਲਾਈਨ ਨੂੰ ਫੋਲੋ ਨਹੀਂ ਕੀਤਾ। ਇਸੇ ਕਰਕੇ ਹੁਣ ਹਾਈ ਕੋਰਟ ਨਵੇਂ ਸਿਰਿਓਂ ਸੁਣਵਾਈ ਕਰਦਾ ਪਿਆ ਹੈ ਤੇ ਹਾਈ ਕੋਰਟ ਜੋ ਕਰਦਾ ਪਿਆ, ਜੋ ਉਹਨੇ ਚਿੰਤਾ ਜਤਾਈ ਹੈ, ਉਹਦੀ ਚਿੰਤਾ ਕੁਝ ਹੱਦ ਤੱਕ ਸਹੀ ਹੈ। ਕਿਉਂਕਿ ਦੇਖੋ, ਫੜਿਆ ਜਿਹੜਾ ਹੁੰਦਾ ਨਸ਼ਾ, ਉਹਨੂੰ ਕੀ ਕਰਨਾ ਹੁੰਦਾ ਇਹਨਾਂ ਨੇ ਕਿ ਇੱਕ ਥੋੜਾ ਜਿਹਾ ਸੈਂਪਲ ਕੱਢ ਕੇ ਜੱਜ ਦੀ ਹਾਜ਼ਰੀ 'ਚ ਸੀਲਡ ਕਰ ਦੇਣਾ ਹੁੰਦਾ। ਉਸ ਤੋਂ ਬਾਅਦ ਉਹ ਫੜਿਆ ਜਿਹੜਾ ਸੈਂਪਲ ਆ ਉਹ ਲੈਬੋਰਟਰੀ 'ਚ ਭੇਜਦੇ ਆ ਕਿ ਕਿੰਨਾ ਇਸ ਫੜੇ ਹੋਏ ਮਾਲ ਦੇ ਵਿੱਚ ਕਿੰਨਾ ਨਸ਼ਾ ਹੈ, ਕਿਹੜਾ ਕੈਮੀਕਲ ਹੈ ਜਾਂ ਕਿਹੜਾ ਪਦਾਰਥ ਕਿੰਨੀ ਮਿਕਦਾਰ ਦੇ ਵਿੱਚ ਹੈ, ਉਹ ਰਿਪੋਰਟ ਆਉਣੀ ਹੁੰਦੀ ਹੈ। ਫਿਰ ਉਸ ਤੋਂ ਬਾਅਦ ਕੇਸ ਜਿੰਨਾ ਚਿਰ ਚੱਲਦਾ ਉਹ ਸਾਰਾ ਮਾਲ ਸੰਭਾਲਣਾ ਹੁੰਦਾ। ਫਿਰ ਬਾਅਦ ਦੇ ਵਿੱਚ ਜਦੋਂ ਕੇਸ ਨਿਬੜ ਜਾਂਦੇ ਆ, ਸਜ਼ਾ ਹੋ ਜਾਂਦੀ ਹੈ ਜਾਂ ਕੋਈ ਬਰੀ ਹੋ ਜਾਂਦਾ, ਉਹ ਫਿਰ ਫੜੀ ਰਿਕਵਰੀ ਹੈ ਜਿਹੜੀ ਉਹ ਸਮੂਹਕ ਰੂਪ ਦੇ ਵਿੱਚ ਇਕੱਠੀ ਕਰਕੇ ਉਹਨੂੰ ਨਸ਼ਟ ਕਰ ਦਿੰਦੇ ਆ। ਇਹ ਕਹਿਣ ਨੂੰ ਤੇ ਨਸ਼ਾ ਨਸ਼ਟ ਕਰਦੇ ਆ 24 ਸਾਲੀ 2 ਸਾਲੀ, ਪਰ ਉਹ ਨਸ਼ਾ ਜਿਹੜਾ ਉਹ ਤੇ ਪਹਿਲੇ ਨਾਸ਼ ਹੋ ਗਿਆ ਹੁੰਦਾ ਵਿਚਾਰਾ, ਉਹ ਤੇ ਬਸ ਚੂਰਾ ਬੂਰਾ ਜਿਹਾ ਰਹਿ ਜਾਂਦੇ ਆ, ਉਹਨੂੰ ਸਾੜ ਕੇ ਤੇ ਸਲਾਮੀ ਦੇ ਦਿੰਦੇ ਜੀ ਅਸੀਂ ਨਸ਼ਾ ਸਾੜ ਦਿੱਤਾ। ਨਸ਼ਾ ਤੇ ਪਹਿਲਾਂ ਹੀ ਸੜ ਗਿਆ ਹੁੰਦਾ, ਪਰ ਉਹ ਸੜਿਆ ਪੰਨੀਆਂ ਤੇ ਹੁੰਦਾ, ਸੜਿਆ ਫੋਇਲ ਪੇਪਰਾਂ ਤੇ ਹੁੰਦਾ। ਦੂਜੇ ਪਾਸੇ ਜੇ ਸਾਡੇ ਪੰਜਾਬ ਦੇ ਅਸੀਂ ਅਸਲੀ ਹਾਲ ਵੇਖੀਏ ਮਾਲਖਾਨਿਆਂ ਦੇ, ਤੇ ਫਿਰੋਜ਼ਪੁਰ ਦੀ ਇੱਕ ਉਦਾਹਰਨ ਬੜੀ ਉਗੜਵੀਂ ਸਾਡੇ ਸਾਹਮਣੇ ਆਉਂਦੀ ਹੈ। ਉਹਨਾਂ ਨੇ ਕਈ 100 ਗ੍ਰਾਮ ਜਿਹੜੀ ਹੈ ਹੈਰੋਇਨ ਫੜੀ ਸੀ ਕੁਝ ਸਮਾਂ ਪਹਿਲਾਂ, ਉਹਨੂੰ ਸੀਲਡ ਕਰਕੇ ਉਹਨਾਂ ਨੇ ਮਾਲਖਾਨੇ 'ਚ ਰੱਖ ਦਿੱਤੀ ਪੁਲਿਸ ਵਾਲਿਆਂ ਨੇ। ਤੇ ਕੁਝ ਹਫ਼ਤੇ ਬੀਤੇ, ਉਹਨਾਂ ਨੇ ਕਿਹਾ ਲਿਆਓ ਭਾਈ ਉਹ ਜਿਹੜਾ ਫੜਿਆ ਮਾਲ ਸੀਗਾ ਅੱਜ ਅਦਾਲਤ 'ਚ ਲਿਜਾਣਾ, ਅਦਾਲਤ 'ਚ ਪੇਸ਼ੀ ਹੈ। ਜਦੋਂ ਉਹਨਾਂ ਨੇ ਲਿਫਾਫੇ ਨੂੰ ਹੱਥ ਪਾਇਆ, ਲਿਫਾਫਾ ਕਹਿੰਦਾ ਹੱਥ ਨਾ ਲਾ, ਕਿਉਂਕਿ ਉੱਤੇ ਤੇ ਸੀਲ ਲੱਗੀ ਸੀ, ਥੱਲਿਓਂ ਲਿਫਾਫਾ ਸੀ ਜਿਹੜਾ ਉਹ ਟੋਟੇ ਟੋਟੇ। ਫਿਰ ਉਹਨਾਂ ਨੇ ਜਦੋਂ ਪੜਤਾਲ ਕੀਤੀ ਤੇ ਉਹਦੇ ਵਿੱਚ ਪਾਇਆ ਕਿ ਉਸੇ ਥਾਣੇ ਦੇ ਵਿੱਚ ਇੱਕ ਸ਼ੇਰ ਸਿੰਘ ਨਾਂ ਦਾ ਹੌਲਦਾਰ ਸੀ, ਜਿਹੜਾ ਉਹ ਮਾਲ ਆਇਆ ਸੀ ਥਾਣੇ ਦੇ ਵਿੱਚ ਫੜ ਕੇ ਸਮਗਲਰਾਂ ਤੋਂ। ਉਹਨੇ ਪਿਓ ਦੇ ਪੁੱਤ ਨੇ ਉਹ ਜਿਹੜਾ ਸਾਰਾ ਕੱਢ ਕੇ ਸੀ, ਹੌਲੀ ਹੌਲੀ ਕਰਕੇ ਥੋੜਾ ਥੋੜਾ ਕਰਕੇ ਉਹਨੇ ਦਿਨਾਂ ਦੇ ਵਿੱਚ ਉਹਨਾਂ ਨੂੰ ਦੁਬਾਰਾ ਵੇਚ ਦਿੱਤਾ। ਸੋ ਇਹ ਹਾਲ ਆ। ਹਾਈ ਕੋਰਟ ਜੋ ਕਰ ਰਿਹਾ ਸਹੀ ਕਰ ਰਿਹਾ, ਸਹੀ ਦਿਸ਼ਾ ਵੱਲ ਜਾ ਰਿਹਾ, ਇਹਦੇ ਠੋਸ ਉਦਮ ਹੋਣੇ ਚਾਹੀਦੇ ਆ। ਜੀ ਮਿੰਟੂ ਜੀ, ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਜਿਹੜੀ ਜੀ ਪੈਸੇ ਦੀ ਵਰਤੋਂ ਹੈ, ਉਹ ਚੋਣ ਕਮਿਸ਼ਨ ਦੇ ਲਈ ਬਣੀ ਬਹੁਤ ਵੱਡੀ ਸਿਰਦਰਦੀ, ਉਹਦੇ ਬਾਰੇ ਕੀ ਵਿਚਾਰ ਨੇ ਜੀ? ਇੱਥੇ ਮੁੱਖ ਚੋਣ ਅਧਿਕਾਰੀ ਨੇ ਸਾਡੇ ਵੀਕੇ ਸਿੰਘ, ਉਹ ਪਿਛਲੇ 2-3 ਮਹੀਨਿਆਂ ਤੋਂ ਸਿਰ ਤੋੜ ਯਤਨ ਕਰਦੇ ਪਏ ਆ ਕਿ ਇਸ ਵਾਰੀ ਜਿਹੜੀਆਂ ਚੋਣਾਂ ਉਹ ਨਿਰਪੱਖ ਹੋ ਜਾਣ, ਮਾਇਆ ਤੇ ਡੰਡੇ ਦੇ ਜ਼ੋਰ ਤੋਂ ਰਹਿਤ ਹੋ ਜਾਣ। ਕਾਫੀ ਮੱਥਾਪੋਚੀ ਹੈ ਜਿਹੜੀ ਉਹ ਇੱਥੇ ਕਰਦੇ ਪਏ, ਮੀਟਿੰਗਾਂ ਜਿਹੜੀਆਂ
ਵੱਖ-ਵੱਖ ਅਧਿਕਾਰੀਆਂ, ਜਿਹੜੇ ਵੱਡੇ ਜ਼ਿਲ੍ਹਿਆਂ ਦੇ ਅਧਿਕਾਰੀ ਆ, ਉਹਨਾਂ ਦੇ ਨਾਲ ਕਰਦੇ ਪਏ ਆ। ਉਹਨਾਂ ਨੇ ਸਾਰਾ ਸਿੱਟਾ ਕੱਢ ਕੇ ਪਿੱਛੇ ਜੇ ਇੱਕ ਗੱਲ ਆਖ ਦਿੱਤੀ, ਉਹਨਾਂ ਨੇ ਕਿਹਾ ਕਿ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਪਰ ਮਾਇਆ ਜਿਹੜੀ ਪੰਜਾਬ ਦੇ ਵਿੱਚ ਉਹ ਵੋਟਾਂ ਦੀ ਖਰੀਦੋ ਫਰੋਖਤ ਦੇ ਵਿੱਚ ਚੰਗਾ ਪ੍ਰਭਾਵ ਪਾਉਂਦੀ ਹੈ। ਇਸ ਗੱਲ ਤੋਂ ਅਕਾਲੀਆਂ ਨੇ ਮੱਥੇ ਤੇ ਤਿਉੜੀਆਂ ਵੀ ਕੱਸੀਆਂ, ਪਰ ਸੱਚਾਈ ਜਿਹੜੀ ਆ ਉਹ ਇਹੋ ਹੀ ਹੈ। ਸਾਡੇ ਇੱਥੇ ਇੱਕ ਲੀਡਰ ਹੋਇਆ ਕਰਦਾ ਸੀ ਗੋਪੀਨਾਥ ਮੁੰਡੇ, ਜਿਹੜਾ ਪ੍ਰਮੋਦ ਮਹਾਜਨ ਦਾ ਭਣੋਈਆ ਸੀਗਾ। ਹੁਣ ਤੇ ਦੋਨੇ ਹੀ ਸਾਲਾ ਭਣੋਈਆ ਚੜਾਈ ਕਰ ਗਏ ਆ। ਉਹ ਜਿਹੜਾ ਗੋਪੀਨਾਥ ਮੁੰਡੇ ਸੀ, ਉਹਨੇ ਜਦੋਂ ਚੋਣ ਜਿੱਤੀ ਤੇ ਬਾਅਦ ਦੇ ਵਿੱਚ ਆਖ ਦਿੱਤਾ ਸੀ, ਉਹਨੇ ਆਖਿਆ ਕਿ ਅੱਜ ਜੇ ਚੋਣਾਂ ਲੜਨੀਆਂ ਹੋਣ ਤੇ ਲੋਕ ਸਭਾ ਦੀ ਸੀਟ ਹੈ ਜਿਹੜੀ 8 ਕਰੋੜ ਚ ਪੈਂਦੀ ਆ। ਉਦੋਂ ਸਾਰਿਆਂ ਨੇ ਬਹੁਤ ਗੁੱਸਾ ਕੀਤਾ ਸੀ ਉਹਦੀ ਗੱਲ ਦਾ, ਪਰ ਉਹਦੀ ਗੱਲ ਕਿਤੇ ਨਾ ਕਿਤੇ ਵਜ਼ਨਦਾਰ ਸੀ, ਕਿਉਂਕਿ ਸਾਡੇ ਇੱਥੇ ਲੋਕ ਸਭਾ ਸੀਟ ਦਾ ਜਿਹੜਾ ਵੱਧ ਤੋਂ ਵੱਧ ਖਰਚਾ ਉਹ ਰੱਖਿਆ ਜਾਂਦਾ ਜੀ 70 ਲੱਖ ਰੁਪਈਆ। ਜਿਹੜੀ ਵਿਧਾਨ ਸਭਾ ਦੀ ਸੀਟ ਹੁੰਦੀ ਹੈ ਉਹਦਾ ਮੇਰੇ ਖਿਆਲ ਦੇ ਨਾਲ 40 ਕੁ ਲੱਖ ਰੁਪਈਆ ਹੁੰਦਾ। ਸੋ ਇਸ ਤਰ੍ਹਾਂ ਦਾ ਇਹ ਜਿਹੜਾ ਇੱਕ ਖਰਚੇ ਦਾ ਕ੍ਰਾਈਟੇਰੀਆ ਹੈ, ਪਰ ਉਹਦੇ ਵਿੱਚ ਵੀ ਜਿਹੜੇ 70 ਲੱਖ ਦੇ ਵਿੱਚ ਵੀ ਇਹ ਰਿਟਰਨ ਭਰਦੇ ਆ ਬਾਅਦ ਦੇ ਵਿੱਚ ਖਰਚਿਆਂ ਦੀ, ਉਹਦੇ ਚੋਂ 50% ਕਹਿੰਦੇ ਆ ਜੀ ਕਿ ਸਾਡਾ ਜਿਹੜਾ ਖਰਚਾ ਆਇਆ, ਬਾਕੀ ਅਸੀਂ ਵਰਤਿਆ ਹੀ ਨਹੀਂ। ਸੋ ਇਹ ਬਹੁਤ ਘਟਾ ਕੇ ਦਿਖਾਇਆ ਜਾਂਦਾ, ਪਰ ਖਰਚਾ ਜਿਹੜਾ ਉਹ ਕਿਤੇ ਅਗਾਂਹ ਜਾਂਦਾ ਹੈ। ਪੰਜਾਬ ਦੀਆਂ ਚੋਣਾਂ 'ਚ ਤੇ ਖਾਸ ਤੌਰ ਤੇ ਇਹੋ ਜਿਹਾ ਮਾਹੌਲ ਹੁੰਦਾ ਕਿ ਸਰਪੰਚੀ ਦੀ ਚੋਣ ਵੀ ਜਿਹੜੀ ਲੜਨੀ ਹੈ ਉਹਦਾ ਵੀ ਇੱਥੇ ਇੱਕ ਫਾਰਮੂਲਾ ਸਿੱਧਾ ਜਿਹਾ ਕਿ ਜੇ ਸਰਪੰਚ ਬਣਨਾ ਹੈ ਤੇ ਇੱਕ ਬੰਨਿਓ ਕਿੱਲਾ ਜਿਹੜਾ ਉਹ ਗਿਣ ਲਓ, ਕਿੱਲਾ ਕਿੰਨੇ ਦਾ, ਉਹ ਕਿੱਲਾ ਲੱਗ ਜਾਂਦਾ। ਸੋ ਪਿੰਡਾਂ ਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਕਿ ਜੇ ਸਰਪੰਚ ਬਣਨਾ ਫਲਾਣੇ ਨੇ ਇੰਨੇ ਕਿੱਲੇ ਫੂਕੇ, ਫਲਾਣੇ ਨੇ ਇੰਨੇ ਫੂਕੇ ਆ। ਉਹ ਪੈਸਿਆਂ ਦੇ ਵਿੱਚ ਨਹੀਂ, ਉਹ ਕਿੱਲਿਆਂ ਦੇ ਵਿੱਚ ਹਿਸਾਬ ਕਿਤਾਬ ਲਾਇਆ ਜਾਂਦਾ। ਤੇ ਹੁਣ ਲੋਕ ਸਭਾ, ਵਿਧਾਨ ਸਭਾ ਜਾਂ ਰਾਜ ਸਭਾ ਦੀ ਸੀਟ ਹੈ ਜਿਹੜੀ ਉਹ ਕਿੰਨੀ ਕੁ ਮਹਿੰਗੀ ਹੋਏਗੀ, ਉਹ ਸਹਿਜੇ ਅੰਦਾਜ਼ਾ ਲਾ ਸਕਦੇ। ਇਸ ਕਰਕੇ ਚੋਣ ਕਮਿਸ਼ਨ ਹੈ ਜਿਹੜਾ ਉਹ ਪੇਸ਼ਬੰਦੀਆਂ ਕਰਦਾ ਪਿਆ ਕਿ ਇਸ ਚੀਜ਼ ਨੂੰ ਜਿਹੜਾ ਐਤਕੀ ਰੋਕਿਆ ਜਾਵੇ, ਪਰ ਰੋਕਣਾ ਹਾਲ ਫਿਲਹਾਲ ਸੰਭਵ ਨਹੀਂ ਜਾਪਦਾ, ਕਿਉਂਕਿ ਬਹੁਤ ਇੱਕ ਤਾਦਾਦ ਵੱਡੀ ਹੈ ਉਹਨਾਂ ਲੋਕਾਂ ਦੀ ਜਿਹੜੇ ਉਡੀਕਦੇ ਰਹਿੰਦੇ ਆ ਕਿ ਚੋਣ ਦਾ ਜਿਹੜਾ ਮੌਸਮ ਹੈ ਕਦੋਂ ਆਵੇ, ਉਸ ਮੌਸਮ ਦੇ ਵਿੱਚ ਕਦੋਂ ਜਿਹੜੀ ਹਰੇ ਰੰਗ ਦਾ ਮੀਂਹ ਪਵੇ, ਕਦੋਂ ਕੌੜਾ ਪਾਣੀ ਵਰਸੇ। ਬਹੁਤ ਸਾਰੇ ਲੋਕ ਆ। ਸੋ ਉਸ ਲੋਕਾਂ ਨੂੰ, ਉਸ ਵੋਟਰਾਂ ਦੇ ਤਬਕੇ ਨੂੰ ਪ੍ਰਭਾਵਿਤ ਕਰਨ ਲਈ ਇਹ ਪੈਸਾ ਹਮੇਸ਼ਾ ਹੀ ਜਿਹੜਾ ਉਹ ਇੱਕ ਖਿੱਚ ਦਾ ਸਬੱਬ ਰਿਹਾ। ਦੂਜੀ ਗੱਲ ਕਿ ਇੱਥੇ ਸਭ ਤੋਂ ਜਿਹੜੀ ਚਿੰਤਾ ਦਾ ਵਿਸ਼ਾ ਉਹ ਹੈ ਨਸ਼ਾ ਤੇ ਡੰਡਾ। ਇਹ ਸਭ ਤੋਂ ਵੱਡਾ, ਪਰ ਦੇਖਣਾ ਇਹ ਹੋਏਗਾ ਕਿ ਕੀ ਐਤਕੀ ਇਹ ਚੀਜ਼ਾਂ ਜਿਹੜੀਆਂ ਅਸਰ ਕਰਦੀਆਂ ਜਾਂ ਨਹੀਂ ਕਰਦੀਆਂ। ਚੋਣ ਕਮਿਸ਼ਨ ਲੱਗਾ ਤੇ ਹੋਇਆ, ਪਰ ਭਾਰਤ ਦਾ ਜੇ ਇਤਿਹਾਸ ਵੇਖੀਏ ਚੋਣਾਂ ਦਾ, ਜਿਨ੍ਹਾਂ ਰਾਜਾਂ ਦੇ ਵਿੱਚ ਵੀ 2 ਵਾਰੀ ਸਰਕਾਰ ਰਿਪੀਟ ਹੋਈ ਹੈ, ਤੀਜੀ ਵਾਰ ਉਹਦੇ ਤੋਂ ਨਿਰਪੱਖ ਚੋਣਾਂ ਤੇ ਉਹਦੇ ਤੋਂ ਇਹ ਉਮੀਦ ਕਰਨੀ ਕਿ ਉਹ ਟਿਕ ਕੇ ਸਾਰੀ ਚੋਣ ਪ੍ਰਕਿਰਿਆ ਜਿਹੜੀ ਉਹ ਇਮਾਨਦਾਰੀ ਦੇ ਨਾਲ ਨਿਭਾ ਦੇਣਗੇ, ਐਸੀ ਉਮੀਦ ਹਾਲੇ ਤੱਕ ਤੇ ਖਰੀ ਨਹੀਂ ਉਤਰੀ। ਐਤਕੀ ਪੰਜਾਬ ਦੇ ਵਿੱਚ ਇਹ ਖਰੀ ਉਤਰ ਜਾਵੇ ਤੇ ਕਹਿ ਨਹੀਂ ਸਕਦੇ। ਜੀ ਬਿਲਕੁਲ ਠੀਕ ਹੈ ਜੀ। ਤੇ ਬੀਬੀ ਜਗੀਰ ਕੌਰ ਦੇ ਬਿਆਨ ਤੋਂ ਕਾਂਗਰਸ ਕਾਫੀ ਤਪੀ, ਇਹਦੇ ਬਾਰੇ ਕੀ ਕਹਿਣਾ ਆ? ਬੀਬੀ ਜਗੀਰ ਕੌਰ ਜਦੋਂ ਵੀ ਬੋਲਦੀ ਹੈ ਨਾ ਤੇ ਉਹੋ ਜਿਹਾ ਕੋਈ ਨਾ ਕੋਈ ਬਿਆਨ ਦੇ ਜਾਂਦੀ ਹੈ ਜਿਹਦੇ ਤੇ ਫਿਰ ਵਿਰੋਧੀ ਤਪਦੇ ਵੀ ਆ, ਵਿਰੋਧੀ ਨਿਸ਼ਾਨੇ ਵੀ ਕੱਸਦੇ ਆ। ਇਹਨੇ ਆਖ ਦਿੱਤਾ ਕਿ ਜਿਹੜਾ ਕਾਂਗਰਸ ਨੂੰ ਵੋਟ ਪਾਏਗਾ ਉਹ ਸਿੱਧਾ ਅਕਾਲ ਤਖਤ ਨੂੰ ਗੋਲੀ ਮਾਰੇਗਾ। ਇਹਨੇ ਇਸ ਬਿਆਨ ਨੂੰ ਇਸ ਤਰੀਕੇ ਦੇ ਨਾਲ ਦਿੱਤਾ ਕਿ ਕਾਂਗਰਸ ਹੈ ਜਿਹੜੀ ਉਹ ਇਸ ਬਿਆਨ ਤੇ ਬੜਾ ਭੜਕੀ। ਖਾਸ ਤੌਰ ਤੇ ਇਹਨਾਂ ਦਾ ਇੱਕ ਬਜ਼ੁਰਗ ਨੇਤਾ ਹੈ ਲਾਲ ਸਿੰਘ, ਉਹਨੇ ਤੇ ਅੱਗੋਂ ਮਿਹਣਾ ਮਾਰ ਦਿੱਤਾ। ਉਹਨੇ ਆਖਿਆ ਕਿ ਤੂੰ ਤੇ ਆਪਣੀ ਕੁੜੀ ਨੂੰ ਮਰਵਾਇਆ, ਤੂੰ ਸਾਨੂੰ ਇਹੋ ਜਿਹੀਆਂ ਗੱਲਾਂ ਕਰਦੀ ਹੈ। ਉਹ ਇਹ ਤੋਂ ਵੀ ਗਾਂਹ ਚਲੇ ਗਿਆ। ਸੋ ਬੀਬੀ ਜਗੀਰ ਕੌਰ ਜਦੋਂ ਬੋਲਦੀ ਹੈ ਤੇ ਫਿਰ ਹਿਸਾਬ ਕਿਤਾਬ ਨਹੀਂ ਲਾਉਂਦੀ ਕਿ ਮੇਰੀ ਬੋਲੀ ਹੋਈ ਗੱਲ ਹੈ ਜਿਹੜੀ ਉਹ ਕਿੱਥੋਂ ਤੱਕ ਜਾਏਗੀ। ਇਹਦੇ ਹਲਕੇ ਦੇ ਵਿੱਚ ਇੱਕ ਬਜ਼ੁਰਗ ਮਰ ਗਿਆ, ਉਹਨੂੰ ਪੈਨਸ਼ਨ ਨਹੀਂ ਸੀ ਮਿਲਦੀ। SDM ਦੇ ਦਫ਼ਤਰ ਦੇ ਅੱਗੇ ਗੇੜੇ ਕੱਢਦਾ ਕੱਢਦਾ ਇੰਨਾ ਹਤਾਸ਼ ਹੋ ਗਿਆ ਕਿ ਖੁਦ ਨੂੰ ਅੱਗ ਲਾ ਗਿਆ। ਤੇ ਇਹ ਬੀਬੀ ਉੱਥੇ ਬਾਹਰ ਕਿਤੇ ਗਈ ਤੇ ਉਹ ਚੈਨਲ ਵਾਲਿਆਂ ਨੇ ਪੁੱਛਿਆ ਕਿ ਭਾਈ ਤੁਹਾਡੇ ਹਲਕੇ 'ਚ ਘਟਨਾ ਘਟੀ ਸੀ, ਤੇ ਉਹ ਕਹਿੰਦੀ ਫਿਰ ਕੀ ਹੋਇਆ, ਇਹੋ ਜਿਹੇ 50 ਮਰਦੇ ਰਹਿੰਦੇ ਆ, ਉਹ ਤਾਂ ਚੰਗਾ ਹੋਇਆ, ਉਹ ਪਤਾ ਨਹੀਂ ਕਮਾਉਂਦਾ ਸੀ ਜਾਂ ਨਹੀਂ ਕਮਾਉਂਦਾ ਸੀ, ਸਾਡੀ ਸਰਕਾਰ ਨੇ ਤੇ ਉਹਨੂੰ ਇੰਨੇ 1000 ਰੁਪਈਆ ਦੇ ਦਿੱਤਾ। ਸੋ ਇਹੋ ਜਿਹੇ ਬਿਆਨ ਬੀਬੀ ਦੇ ਦਿੰਦੀ ਆ। ਥੋੜੇ ਦਿਨਾਂ ਦੀ ਗੱਲ ਆ, ਬੀਬੀ ਤੁਰੀ ਜਾਂਦੀ ਸੀ ਤੇ ਕਿਸੇ ਪਿੰਡ ਦੇ ਵਿੱਚ ਗਲੀ ਬੜੀ ਸੋਹਣੀ ਬਣੀ ਸੀ, ਉੱਥੇ ਖੜਾ ਕੇ ਤੇ ਫੋਟੋਆਂ ਖਿਚਾ ਕੇ ਪਵਾ ਦਿੱਤੀਆਂ
ਇੰਟਰਨੈਟ ਤੇ ਬਾਅਦ ਦੇ ਵਿੱਚ ਉਹ ਜਿਹੜੇ ਕਲੱਬ ਵਾਲੇ ਪਿੱਟਦੇ ਫਿਰਨ ਕਿ ਇਹ ਤੁਹਾਡੀ ਸਰਕਾਰ ਦੀ ਬਣਾਈ ਗਲੀ ਨਹੀਂ, ਤੇ ਕਲੱਬ ਦੀ ਬਣਾਈ ਹੋਈ ਗਲੀ ਹੈ ਜਿਹਨੂੰ ਤੁਸੀਂ ਮੋਹਰ ਆਪਦੀ ਲਾ ਕੇ ਆਪਦੀ ਕਰੀ ਜਾਂਦੇ ਹੋ। ਸੋ ਇਹੋ ਜਿਹੀਆਂ ਬੀਬੀ ਦੀਆਂ ਜਿਹੜੀਆਂ ਕਹਿ ਸਕਦੇ ਹੋ ਗੱਲਾਂ ਬਾਤਾਂ ਨੇ। ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਇੰਨੀ ਸਾਰੀ ਜਾਣਕਾਰੀ ਦੇਣ ਵਾਸਤੇ। ਮਿਲਦੇ ਹਾਂ ਜੀ ਕੱਲ੍ਹ ਨੂੰ ਲੈ ਕੇ ਇੱਕ ਹੋਰ ਐਪੀਸੋਡ ਇਸ ਸੇਮ ਪ੍ਰੋਗਰਾਮ ਦਾ ਖਬਰ ਤੇ ਨਜ਼ਰ। ਤਦ ਤੱਕ ਲਈ ਆਪਣੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।